ਪੰਜ ਮੁੰਡੇ ਸੀਗੇ ਜੀ। ਜੋਗਿੰਦਰ ਸਿੰਘ। ਹਾਂਜੀ ਬਸ ਕਿਹੜਾ ਜੋਗਿੰਦਰ ਸਿੰਘ ਸਾਡਾ ਚਾਚਾ ਹੈ, ਸਾਡਾ ਚਾਚਾ ਹੈ। ਵਾਲੇਕਮ ਜੀ, ਸਤਿ ਸ੍ਰੀ ਅਕਾਲ, ਵਰਨਾਮ। ਅਸੀਂ ਅੱਜ ਆਏ ਜੀ ਚੱਕ ਨੰਬਰ 206 ਰੇਵੇ। ਆਪਣਾ ਇਹ ਪਿੰਡ ਹੈਗਾ ਜੀ ਸਿਆਲ ਵਾਲਾ, ਮੱਕੂਆਣੇ ਦੇ ਕੋਲੋਂ ਸੜਕ ਆਉਂਦੀ ਜੋ ਖੋੜੇ ਵਾਲੇ ਨੂੰ ਬਾਈਪਾਸ ਜਾਂਦਾ ਉੱਥੇ। ਤੇ UET ਜਿਹੜੀ ਯੂਨੀਵਰਸਿਟੀ ਦਾ ਕੈਂਪਸ ਆ ਉਹਦੇ ਬਿਲਕੁਲ ਨੇੜੇ। ਇੱਥੋਂ ਸਰਦਾਰ ਜਿਹੜੇ ਉੱਠ ਕੇ ਗਏ ਸੀਗੇ, ਉਹਨਾਂ ਦਾ ਸਰਦਾਰ ਹਜ਼ਾਰਾ ਸਿੰਘ ਦੀ ਫੈਮਿਲੀ ਜਿਹੜੀ ਉੱਥੇ ਆਈ ਹੈ ਜੀ, ਉਹਨਾਂ ਨੂੰ ਅਸੀਂ ਉਹਨਾਂ ਦਾ ਪਿੰਡ ਦਿਖਾਉਣਾ। ਸਾਡੇ ਨਾਲ ਜੁੜੇ ਰਹੋ ਜੀ, ਔਰ ਇਸ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਜੀ। ਹੁੰਦਾ ਜੀ ਸ਼ੇਰ ਮੁਹੰਮਦ ਅਭੀ ਸਿਆਰ ਜੀ, ਖੂਨ ਦਾ ਤੁਹਾਡਾ ਉਹ ਲਾਗੇ ਦਾ ਘਰ ਨੇ ਸ਼ੇਰ ਮੁਹੰਮਦ ਦਾ। ਇੱਕ ਹੁੰਦਾ ਜੀ, ਇੱਕ ਉਹਦਾ ਭਰਾ ਸੀ ਗੁਲਾਮ ਮੁਹੰਮਦ। ਇਹ ਸੁਣਿਆ ਜੀ। ਚਗੱਤਾ ਹੈਗਾ? ਚਗੱਤਾ ਨਹੀਂ ਹੈਗਾ, ਨਾ ਉਹਦਾ ਕੋਈ ਮੁੰਡਾ ਹੈਗਾ ਹੁਣ ਤੇ ਨਾ ਚਗੱਤਾ ਹੈਗਾ। ਤੀਜੀ ਨਸਲ ਉਹਨਾਂ ਦੇ ਵਿੱਚ ਉਹਨਾਂ ਦੀ ਵੀ ਤੀਜੀ ਨਸਲ ਚੱਲਣ। ਅੱਛਾ, ਕੋਈ ਨਹੀਂ। ਇਹ ਜਿਹੜੇ ਪੰਜ ਛੇ ਨਾਂ ਦੱਸੇ ਤੁਸੀਂ, ਇਹ ਪਹਿਲੇ ਸੀਗੇ? ਇਹ ਸਾਰੇ ਪਹਿਲੋਂ, ਉਸ ਤੋਂ ਬਾਅਦ ਉਹਨਾਂ ਦਾ ਕੋਈ ਨਹੀਂ ਹੈਗਾ। ਰਹਿੰਦੇ ਸੀ ਨਾ, ਰਹਿੰਦੇ ਸੀ। ਰਹਿੰਦੇ ਸੀ। ਤੁਸੀਂ ਜਦੋਂ ਆਪਣੀਆਂ ਅੱਖਾਂ ਨਾਲ ਦੇਖਿਆ, ਹੁਣ ਤੁਹਾਡੀ ਵੀ ਕਾਫੀ ਉਮਰ ਹੋ ਗਈ ਆ, ਉਦੋਂ ਤੁਸੀਂ ਕੋਈ ਨਿਸ਼ਾਨੀਆਂ ਦੇਖੀਆਂ ਸਰਦਾਰਾਂ ਦੇ ਘਰ ਕਿੰਨੇ ਸੀਗੇ ਜਾਂ ਗੁਰਦੁਆਰਾ? ਉਹ ਮੈਂ ਘਰ ਹੀ ਸੀ ਆਪਣਾ, ਅਸੀਂ ਇਹਨਾਂ ਕੋਲ ਨਹੀਂ, ਜਿੱਥੇ ਅਸੀਂ ਰਹਿੰਦੇ ਰਹੇ ਅਸੀਂ ਉਹਨਾਂ ਦਾ ਘਰ ਜੀ। ਉਹ ਵੀ ਉਹਨਾਂ ਦਾ ਘਰ ਸੀ, ਸਰਦਾਰ ਦਾ ਘਰ ਸੀ ਜਿਹਨੇ ਸ਼ਬੀ ਹੈਗਾ ਆਪਣੀ ਝੂਲੀ, ਉਹ ਸਰਦਾਰਾਂ ਦਾ ਘਰ ਸੀਗਾ। ਫਿਰ ਉਸ ਤੋਂ ਬਾਅਦ ਆਪਣੇ ਹੁੰਦੇ ਨੇ ਉਹ ਆਪਣੇ ਦੁੱਲੇ ਮਤਲਬ ਕਿ ਇੱਕ ਉਸੇ ਘਰ ਸੀਗਾ, ਇੱਕ ਹੀ ਆਪਣੇ ਆ ਕੇ ਰਹਿੰਦੇ ਆਪਣੇ ਉਹ ਯਾਰ ਸ਼ਰੀਫ ਸਿੰਘ ਨੇ ਹੁਣ ਨਹੀਂ, ਮੇਨ ਘਰ ਦੋ ਹੀ ਸਨ। ਦੋ ਹੀ ਕੋਲੋਂ ਸੁਣਿਆ ਉਹਨਾਂ ਦੀ ਸਾਰੇ। ਆਹੋ, ਜਿਹੜਾ ਗੁਰਦੁਆਰਾ ਹੈ ਉੱਥੇ ਹੁਣ ਪਾਣੀ, ਉੱਥੇ ਪਾਣੀ ਕਿਹੜਾ ਹੁੰਦਾ ਹੈਗਾ, ਉਹ ਵੀ ਜਾਨੀ ਗੁਰਦੁਆਰਾ ਜਾਨੀ ਬੜਾ ਹੁੰਦਾ ਖੂਬਸੂਰਤ। ਅੰਦਰ ਵੜ ਕੇ ਆਵਾਜ਼ ਮਾਰੇ ਨਾ, ਸਾਰੇ ਜਾਨੀ ਆਵਾਜ਼ ਆਉਣੀ, ਗੂੰਜਦੀ ਸੀ ਹੈ, ਆਵਾਜ਼ ਗੂੰਜਦੀ ਸੀ। ਹਾਂ ਇਹਨਾਂ ਨੇ ਸੋਹਣਾ ਹੀ ਬਣਾਇਆ। ਉਹਨਾਂ ਨੇ ਸਾਰਾ ਢਾਹ ਕੇ ਉਹਨਾਂ ਆਪਣੇ ਮਕਾਨ ਕੇ ਨਾਲ ਬੂਹਾ ਕਰ ਲਗੇ, ਨਾਲ ਬੂਹਾ ਕਰ। ਥੋੜੇ ਅਰਸੇ ਤੋਂ ਉਹਦਾ ਨਿਸ਼ਾਨ ਮੁੱਕਾ ਨੇ ਤੇ ਨਿਸ਼ਾਨ ਬਾਕੀ ਰਿਹਾ। ਉਹ ਜਿਹੜਾ ਫਰਸ਼ ਉਹਦਾ ਕਾਫੀ ਉੱਚਾ ਦਾ, ਜ਼ਮੀਨ ਤੋਂ ਇੰਨਾ ਉੱਚਾ। ਉਹ ਪੌੜੀਆਂ ਲਾ ਕੇ ਤਾਂ ਚੜ੍ਹ ਕੇ ਫਿਰ ਜਾਣਾ ਉੱਤੇ। ਫਿਰ ਨਿੱਕੇ ਕਮਰੇ ਬਾਬਾ ਢੇਰ ਜਾਣੇ ਬਣੇ ਹੁੰਦੇ ਸੀਗੇ, ਐਨੂੰ ਆਲੇ ਦੁਆਲੇ ਉਹਦੇ। ਐਡਾ ਸੋਹਣਾ ਸੀਗਾ ਉੱਥੇ। ਹੁਣ ਜਾਨੀ ਕਿ 4-5 ਘਰ ਵਸਦੇ ਆ। ਤੇ ਵੱਡਾ ਵੀ ਕਾਫੀ ਸੀ। ਹਾਂਜੀ, 4 ਘਰ ਵਸਦੇ, 4-5 ਘਰ ਗੁਰਦੁਆਰਾ ਸੀ। ਬਹੁਤ ਪਾਣੀ ਲਿਆ ਕੇ ਪਿਆ ਕਿ ਮਸੀਰ ਨੇ ਕੀਤਾ। ਸਲੀਬ ਨੂੰ ਬੁਲਾਇਆ, ਫਿਰ ਸਲੀਬ ਨੂੰ ਆ ਉਹ ਜਿਹੜਾ ਹੈਗਾ ਆਪਣਾ ਘਰ ਜਿਸ ਮਜ਼ਦੂਰਾਂ ਦਾ ਘਰ ਹੈ ਹੁਣ, ਤੇ ਸ਼ਫੀ ਦਾ ਉਹ ਉਹਦਾ ਘਰ ਸੀਗਾ। ਉਹਨਾਂ ਸਾਡਾ ਆਪ ਫਲਾਣੀ ਜਗ੍ਹਾ ਦਾ ਘਰ ਸੀਗਾ ਨਾ, ਤੋੜ ਕਰਕੇ ਦਿਖਾਇਆ। ਨਾਲ ਖੂਹੀ ਹੁੰਦੀ ਸੀਗੀ, ਨਾਲ ਛਾਵਾਂ ਦੇ ਘਰ ਸੀਗੇ। ਉਹਨਾਂ ਦੇ ਆ ਸਾਡਾ ਘਰ ਹੁੰਦਾ ਹੈ ਸੀ। ਪਾਣੀ ਪਰਲੇ ਘਰ ਵੀ ਤੇ ਇੱਥੇ ਵੀ ਉੱਥੇ ਗੁੱਜਰ ਆ ਸਾਡਾ ਕਿਤੇ ਹੁੰਦਾ ਘਰ। ਹਾਂਜੀ, ਕੋਈ ਆ ਸੀ ਕਿੱਥੇ ਭਲਾ ਇਹਨਾਂ ਤੇ ਹੁਣ ਨਹੀਂ ਨਾ ਮੈਨੂੰ ਹੁੰਦਾ ਨਹੀਂ ਹੋਏਗੀ। ਉਹ ਦੱਸਦੇ ਆਓ ਜਾਨੀ ਇੱਕ ਹੁੰਦਾ ਖੂਹ ਵੱਡਾ ਸਾਰਾ, ਇੱਕ ਪਰਾਂ ਕਰਕੇ ਨਾ ਹੁੰਦੀ ਨਿੱਕੀ ਜਿਹੀ ਖੂਹੀ ਇੱਕ ਹੁੰਦੀ ਸੀਗੀ, ਤੇ ਉਹ ਜਾਨੀ ਨਾਲ ਤੁਹਾਡੇ ਹੁੰਦੇ ਘਰ, ਜਾਨੀ ਕਿ ਸਰਦਾਰਾਂ ਦੇ ਉਹਦੇ ਪਾਸੇ ਨਾਲ ਹੀ ਕੋਈ ਪਾਲੇ ਪਾਸੇ ਹੁੰਦੇ ਸੀ ਘਰ। ਇਹ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਨਾ ਜੀ, ਇਹ ਤੇ ਬੜੇ ਮਤਲਬ ਸ਼ਾਹੀ ਮਕਾਨ ਉਸ ਵਕਤ ਦੇ ਹਿਸਾਬ ਨਾਲ ਬਣੇ ਸੀ। ਹਾਂਜੀ, ਅੱਗੇ ਡੇੜੀ ਸੀ, ਫੇਰ ਅੱਗੇ ਉਹ ਵੱਡਾ ਸਾਰਾ ਖੂਹ ਸੀ ਚੌਕ ਦੇ ਵਿੱਚ। ਚੌਕ ਦੇ ਵਿੱਚ ਉਹ ਕਿੰਨੀ ਕੁ ਦੂਰ ਜਗ੍ਹਾ ਇੱਥੋਂ? ਜਾਗੇ ਤਾਂ ਦਿਖਾਲ ਦੇ ਚੜ ਗਏ, ਤਾਂ ਦਿਖਾਲ ਦੇ ਕੱਲਾ ਘਰ। ਕੋਈ ਗੱਲ ਨਹੀਂ, ਖੈਰ ਹੈ ਜੀ, ਬੜੇ ਖੁਸ਼ ਹੋਏ ਆ ਜਦ ਛੜ ਮਿਲਣ ਵਾਸਤੇ। ਹਾਂ ਬਿਲਕੁਲ ਜੀ। ਕਿੱਥੋਂ ਤੁਸੀਂ ਜਦੋਂ ਬਜ਼ੁਰਗ ਆਏ ਸੀਗੇ ਜਿਹੜੇ ਇੱਥੇ ਮਿਲਣ ਆਏ ਸੀਗੇ, ਤੁਸੀਂ ਦੇਖੇ ਸੀ ਉਹ? ਮੈਂ ਵੇਖੀ ਸੀ, ਉਹ ਮੈਨੂੰ ਯਾਦ ਭੁੱਲ ਗਿਆ। ਅੱਛਾ, ਲੰਬੇ ਜਿਹੇ ਸੀਗੇ? ਬਾਬਾ ਤਗੜੇ, ਬਾਬਾ ਕਾਫੀ ਦੇਰ ਦੀ ਗੱਲ ਆ। ਹਾਂ, ਦੇਖੋ ਜਾਨੀ 15 ਤੋਂ 20 ਸਾਲ ਹੋ ਗਏ। 1980 ਦੇ ਆਲੇ ਦੁਆਲੇ ਤੇ ਆਏ ਆ। ਆਏ ਅੱਛੇ ਜਿਹੇ ਆ। ਹਾਂ, ਲੰਬੇ ਜਿਹੇ ਸੀਗੇ। ਆਹੋ, ਜਵਾਨ ਸੀ, ਬਹੁਤ ਜਵਾਨ ਸੀਗੇ। ਠੀਕ ਆ ਇਹ ਉਹੀ ਆ ਫਿਰ। ਉਹ ਸਾਡੇ ਹਾਂ ਤਰਿੰਦਰ ਸਹੀ ਆ। ਉਹ ਜਦੋਂ ਫਿਰ ਕੰਮ ਕਰਦੇ ਸੀ। ਨਹੀਂ, ਉਹ ਵੀ ਪੂਰੇ ਤਰਿੰਦਰ ਆਏ ਸੀ। ਉਹ ਤੁਹਾਡੇ ਵਿੱਚੋਂ ਕੋਈ ਮਾਲੂਮਾ ਜੀ ਕਿ ਉਹ ਵੀਡੀਓ ਕਿੰਨੇ ਉਹ ਵੀਡੀਓ ਇਹਨੂੰ ਕਹਿੰਦੇ ਵੀਡੀਓ ਆਪਾਂ ਵੀ ਕਿਸੇ ਨੂੰ ਕਿਹਾ ਸੀਗਾ ਬਣਾਉਣ ਲਈ। ਉਹ ਹੁਣ ਵੀਡੀਓ ਸਾਨੂੰ ਪਤਾ ਨਹੀਂ, ਪਰ ਉਦੋਂ ਇੱਕ ਬਾਬਾ ਜੀ ਸੀਗੇ ਤੇ ਮੰਜੇ ਦੇ ਬੈਠੇ ਸੀਗੇ। ਉਦੋਂ ਵੀ ਜ਼ਿਆਦਾ ਘਰ ਨਹੀਂ ਸੀਗੇ, 20 ਸਾਲ ਪੁਰਾਣੀ ਗੱਲ ਹੈ। ਨਹੀਂ ਆ ਇਹਨਾਂ ਦਿਨਾਂ ਵਿੱਚ ਵੀ ਉਹ ਮੁੰਡੇ ਨੂੰ ਪੱਖੀ ਫੜਾ ਗਿਆ ਪੱਖੀ ਚੱਲੇ ਉਹਦੇ ਵਿੱਚ ਉਹਨੇ ਆਪਣਾ ਪੱਖੀ ਹੋਈ, ਪੱਖੀ ਆ, ਪੱਖੀ ਲਿਆ ਫੜ ਕੇ
ਪਾਕਿਸਤਾਨ ਬਣ ਤੋਂ ਪਹਿਲੇ ਸਿਆਲ ਵਾਲਾ ਪਿੰਡ ਸੀ ਸਾਡਾ ਤੇ ਮੇਰੀ ਉਮਰ ਉਸ ਵਕਤ 4 ਸਾਲ ਸੀ ਤੇ ਮੇਰਾ ਬਹੁਤ ਦਿਲ ਕਰਦਾ ਕਿ ਵੀ ਅਸੀਂ ਜਿਹੜਾ ਆਪਣਾ ਪਿੰਡ ਦੇਖੀਏ ਜਾ ਕੇ। ਉਹ ਬੰਦਾ ਕਿੱਥੇ ਜਿਹਨੇ ਵੀਡੀਓ ਬਣਾਈ ਸੀ? ਹਾਂਜੀ, ਇੱਥੇ ਤੇ ਨਹੀਂ ਬਣਾਈ ਜੀ, ਉਹਨੇ ਹੀ ਉਹ ਜਿਹੜੇ ਤੁਹਾਡੇ ਉਧਰੋਂ ਜਿਹੜੀ ਨਾ ਉਹ ਕਿਸੇ ਨੇ ਜਿਹੜਾ ਨਾ ਆ ਜਿਹੜਾ ਕੋਈ ਮੈਸੇਜ ਜਾਂ ਜੋ ਕੋਈ ਹਾਂਜੀ ਹਾਂਜੀ ਅਸੀਂ ਤੇ ਏਡੀ ਮਾਲੂਮਾਤ ਨਹੀਂ ਰੱਖਦੇ। ਚਲੋ ਬਹਿ ਜਾ ਹਾਂ ਕੋਈ ਗੱਲ ਨਹੀਂ। ਮੈਂ 4 ਸਾਲ ਦਾ ਸੀ ਉਸ ਵਕਤ ਤੇ ਸਾਡੀਆਂ ਉੱਥੇ ਜ਼ਮੀਨਾਂ ਸੀ ਸਾਰਾ ਕੁਝ। ਉਹ ਫਿਰ ਉਹਦੀ ਉਹ ਦੇਖ ਕੇ ਨਾ ਉੱਥੋਂ ਜਿਹੜੀ ਉਹ ਬੰਦੇ ਨੇ ਤੇ ਉਹਨੇ ਕਿਹਾ ਕਿ ਤੇਰਾ ਜਿਸ ਵਕਤ ਦਿਲ ਕਰੇ ਤੇ ਦੱਸਿਓ ਜਿਹੜਾ ਤੇ ਤੁਹਾਨੂੰ ਬਿਲਕੁਲ ਤੁਹਾਡੇ ਪਿੰਡ ਚ ਲੈ ਕੇ ਜਾਵਾਂਗੇ। ਦੋ ਹੀ ਫੈਮਲੀਆਂ ਉਦੋਂ ਆਈਆਂ ਸੀ। ਅੱਛਾ, ਤੇ ਉਹ ਆਪਣੀਆਂ ਦੋਨੇ ਫੈਮਲੀ ਇਕੱਠੀਆਂ ਆਈਆਂ ਤੇ ਉਹਨਾਂ ਨੇ ਇਹ ਦੱਸਦੇ ਸੀ ਵੀ ਅਸੀਂ ਆਪਣੇ ਬੀਜੀ ਸਾਡੇ ਦੱਸਦੇ ਵੀ ਅਸੀਂ ਆਪ ਵਸਾਇਆ ਪਿੰਡ ਆ ਕੇ। ਇਹ ਤਾਂ ਇਹ ਵੀ ਦੱਸਦੇ ਵੀ ਹਾਂ ਦੋ ਭਾਰੀ ਸੀ। ਹਾਂ ਤੇ ਉਹ ਇਹਨਾਂ ਦੇ ਵੀ ਸਾਡੇ ਦੱਸਿਆ ਨਾ ਵੀ ਸਾਰੇ ਉਹਨਾਂ ਦੇ ਕੰਮ ਵਾਲੇ ਬੰਦੇ ਸੀ। ਸਾਈ ਬਰਾਦਰੀ ਇੱਥੇ ਬਹੁਤ ਸੀ। ਉਹ ਮੁੜ ਕੇ ਉੱਠ ਕੇ ਇੱਥੇ ਲਾਠੀਆਂ ਵਾਲੇ ਚਲੇ ਗਏ ਨਾ। ਆ ਇੱਕ ਦੋ ਘਰ ਰਹਿ ਗਏ, ਨਹੀਂ ਤੇ ਬਹੁਤ ਸਾਈ ਸੀ। ਨਾ ਰਹਿ ਦੋਨੇ ਆਏ ਇਹਨਾਂ ਦੋਨਾਂ ਚੋਂ ਆਏ, ਪਹਿਲਾਂ ਪੰਜ ਸਾਹਿਬ ਬਾਅਦ ਚ ਰੀਤ ਅੰਦਰ ਨੇ ਇਹ ਦੱਸਿਆ ਵੀ ਮਕਾਨ ਹੁਣ ਪਛਾਣ ਨਹੀਂ ਹੁੰਦੇ, ਉੱਥੇ ਉਹਨਾਂ ਚੇਂਜ ਕਰ ਲਿਆ। ਉਹਦੇ ਘਰ ਮਿਨਿਸਟਰ ਬਣੇ ਫੇ ਆਏ ਨਾਸ਼ਤਾ ਕਰਕੇ ਆਇਆ। ਠੀਕ ਹੈ, ਸਾਨੂੰ ਫਿਰ ਤੁਸੀਂ ਮੌਕਾ ਦੇਣਾ ਸੀਗਾ ਨਾ ਇੱਥੇ ਸਾਰਾ। ਅਸੀਂ ਤਾਂ ਤੁਹਾਡੇ ਖਾਣੇ ਖੋਣੇ ਵਾਸਤੇ ਲੱਗੇ ਸੀਗੇ। ਨਹੀਂ 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 ਨਾ ਹਾਂਜੀ ਢਾਹ ਹੋ ਰਿਹਾ ਸੀ। ਹਾਂਜੀ, ਹੁਣ ਉਹ ਬਿਲਕੁਲ ਇਸੇ ਤਰ੍ਹਾਂ ਹੀ ਆ। ਗੁਰਦੁਆਰੇ ਗੱਲ ਕਰ ਰਹੇ ਹਾਂਜੀ ਉਹ ਬਿਲਕੁਲ ਹੀ ਸਟੈਪ ਬਾਈ ਸਟੈਪ ਜਿਹੜਾ ਇੱਕ ਤਰ੍ਹਾਂ ਨਹੀਂ ਉਹ ਗਿਰਿਆ ਜਿਹੜਾ। ਆਹੋ ਵਾਰ-ਵਾਰੀ ਕਹਿੰਦੇ ਇੱਕ ਵਾਰੀ ਢਾਹ ਵੀ ਨਹੀਂ ਸਕਦੇ। ਇਹ ਥੋੜਾ ਥੋੜਾ ਕਰਕੇ ਨਾ। ਹਾਂਜੀ, ਇੱਕ ਵਿੱਚ ਇਧਰਲੀ ਸਾਈਡ ਦੇ ਘਰ ਸੀ, ਇੱਧਰ ਸੀ ਵਿੱਚ ਡੇੜੀ ਜੀ ਬਣੀ ਸੀ ਬਈ ਆ, ਤੇ ਉਹਦੇ ਥੱਲੇ ਏਦਾਂ ਪੁਰਾਣੇ ਬਾਬੇ ਮਾਈਆਂ ਗਰਮੀਆਂ ਦੇ ਵਿੱਚ ਥੱਲੇ ਬੈਠੇ ਹੁੰਦੇ ਸੀ ਸਾਡੇ ਜਿਹੜੇ ਉਹਦੇ ਪਰਾਂ ਉਹਦੇ ਬਾਬਾ ਜੀ ਉਹਨਾਂ ਦੇ ਇਹਨਾਂ ਦੇ ਘਰ ਹੀ ਗੱਲ ਕਰ ਉਹ ਕਰਦੇ ਗੱਲ ਗੁਰਦੁਆਰੇ ਹਾਂਜੀ ਹਾਂਜੀ, ਜਾਟ ਵਾਲੀ ਜਿਹੜੀ ਸੀਗੀ ਜੀ ਉਹ ਬਣੀ ਸੀਗੀ ਸਾਡੇ ਮਹੱਲੇ। ਫੇਰ ਅੱਗੇ ਅਜੇ ਵੀ ਸਾਡੀ ਹਵੇਲੀ ਬੈਕ ਸਾਈਡ ਤੇ ਦਰਵਾਜ਼ਾ ਲੱਗਾ ਸੀ ਜਿਹੜਾ ਉਹਨੇ ਸਰਦਾਰਾਂ ਦੇ ਦੌਰ ਦਾ ਆਪਣੇ ਕੱਢ ਕੇ ਲਾਇਆ। ਸਾਡੇ ਆਪ ਹੈ ਇੱਕ ਦਰਵਾਜ਼ਾ ਨਿਕਲ ਲਾਇਆ ਬੋਲ ਹਾਂਜੀ, ਬੈਕ ਸਾਈਡ ਤੇ ਲੱਗਾ ਅਜੇ ਵੀ। ਅਸੀਂ ਉੱਥੇ ਆਪਣੇ ਘਰੋਂ ਲਿਆਂਦਾ ਸੀਗਾ ਜਿਹੜਾ ਘਰ ਸਾਡੇ ਬਾਹਰ ਲੱਗਾ ਸੀ। ਇਹਨਾਂ ਦੇ ਬਜ਼ੁਰਗ ਰਹਿੰਦੇ ਰਹੇ ਨਾ ਵੱਡੇ, ਉਸੇ ਘਰ ਦੇ ਵਿੱਚ ਉਹ ਦਰਵਾਜ਼ਾ ਸਾਡੀਆਂ ਇੱਥੇ ਹਵੇਲੀ ਇੱਟਾਂ ਲੱਗੀਆਂ ਜੀ ਉਹਨਾਂ ਸਰਦਾਰਾਂ ਦੀਆਂ ਇੱਥੇ ਸਾਡੇ ਥੋੜੀ ਥੋੜੀਆਂ ਗੱਲਾਂ ਮੈਨੂੰ ਯਾਦ ਹੈ ਬਸ ਇਦਾਂ ਹੀ। ਨਹੀਂ ਬੜੀ ਡੈਕੋਰੇਸ਼ਨ ਸੀ ਕਿ ਵੀ ਪਿੱਛੇ ਉਹ ਕਮਰੇ ਸੀ ਬਰਾਮਦਾ, ਫਿਰ ਉਹ ਡਿਊੜੀ ਜਿਹੜੀ ਸੀ ਹਾਂਜੀ ਉਹਦੇ ਇੱਕ ਕਮਰਾ ਐਸ ਸਾਈਡ ਤੇ ਸੀ, ਇੱਕ ਐਸ ਸਾਈਡ ਤੇ ਸੀ। ਬੜਾ ਮਤਲਬ ਇਸੇ ਬੰਦੇ ਤਾਰ ਬੋਲੇਗੇ ਹਾਂ ਉਹੀ ਬਹੁਤ ਢੇਰ ਘਰ ਸੀ। ਆਹੋ ਅੱਛਾ ਅੰਕਲ, ਤੁਹਾਨੂੰ ਕੋਈ ਨਹੀਂ ਇਹ ਥੋੜੀਆਂ ਥੋੜੀਆਂ ਗੱਲਾਂ ਤਾਂ ਬਜ਼ੁਰਗਾਂ ਨੇ ਦੱਸੀਆਂ ਹੀ ਹੋਣੀਆਂ ਵੀ ਆਪਣਾ ਕੀ ਹਿਸਾਬ ਕਿਤਾਬ ਸੀ। ਨਹੀਂ ਅੱਜ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਇਹੀ ਸੀ। ਅੱਛਾ, ਕੀ ਬਾਕੀ ਡੇੜੀ ਜਿਹੜੀ ਸੀ ਉਹਦਾ ਮੈਨੂੰ ਪਤਾ ਸੀ ਬਈ ਜਿੱਦਾਂ ਤੁਰੇ ਫਿਰਦੇ ਹੁੰਦੇ ਸੂਈ ਦਾ ਹਾਂ ਔਰ ਡੇੜੀ ਸਾਹਮਣੇ ਆਣੀ ਖੂਹ ਸੀਗਾ ਬਹੁਤ ਤਗੜਾ। ਬਾਕੀ ਜਦੋਂ ਬੰਡ ਹੋਇਆ ਇਹ ਪਤਾ ਵੀ ਅਸੀਂ ਰੇੜੇ ਗੱਡੀਆਂ ਤੇ ਬੈਠ ਕੇ ਗਏ ਰੇੜੀਆਂ ਤੇ। ਰੇੜਿਆਂ ਤੇ ਹਾਂਜੀ ਉਹ ਰੇੜੇ ਹੁੰਦੇ ਸੀ। ਹਾਂ ਤੇ ਇੰਨਾ ਕੀ ਆਈਡੀਆ ਹੈ। ਉਹ ਪੁੱਛ ਕੱਪ ਤੋਂ ਫੜ ਲਾ ਹੈ ਬੈਲ ਔਰ ਮੱਝਾਂ ਕਿਆ ਉਹਨਾਂ ਚ ਹਾਂ ਇੱਥੇ ਹੀ ਉਧਰੋਂ ਵੀ ਲੈ ਕੇ ਆਏ ਸੀ ਸਾਡੇ ਵੱਡੇ ਤੇ ਜਿਹੜੇ ਆ ਚਾਹ ਪੀਣੀ ਕਿਸੇ ਨੇ ਕਿ ਨਹੀਂ ਬੇਟਾ ਵੀ ਲੈ ਜਾਓ। ਸਾਡੇ ਜਿਹੜੇ ਪਿਤਾ ਜੀ ਔਰ ਚਾਚਾ ਜੀ ਸੀ ਨਾ ਉਹਨਾਂ ਨੂੰ ਖੇਤੀ ਉਹੀ ਦੋਨੋਂ ਕਰਦੇ ਸੀ ਜ਼ਿਆਦਾ। ਅੱਛਾ ਔਰ ਬਲਦ ਜਿੱਥੋਂ ਵੀ ਮਿਲਦੇ ਸੀ ਉਹਨਾਂ ਨੂੰ ਉਹ ਲੈ ਕੇ ਆਉਂਦੇ ਸੀ। ਚੰਗੇ ਬਲਦ ਜਿੱਥੋਂ ਵੀ ਮਿਲਦੇ ਸੀ ਲੈਂਦੇ ਸੀ ਉਹ। ਕਿਉਂਕਿ ਆ ਜਿਹੜਾ ਮਰੱਬਾ ਇੱਥੇ ਵੱਡੇ ਜਿਹੜੇ ਸੀ ਉਹ ਦੱਸਦੇ ਕਿ ਜੀ ਉਹਨਾਂ ਆ ਭੱਠੀਆਂ ਜਿਹੜੀਆਂ ਇੱਟਾਂ ਪੱਕਦੀਆਂ ਨੇ। ਹੁਣ ਵੱਡੇ ਕਹਿੰਦੇ ਸੀ ਕਿ ਜੀ ਭੱਠਾ ਕਹਿੰਦੇ ਸੀ ਜੀ ਉਹਨਾਂ ਆਪਣੀ ਜ਼ਮੀਨ 'ਚ ਹੀ ਲਾਇਆ ਤੇ ਉਹ ਹੈ ਉਹ ਭੱਠੀ ਸੀ ਮਤਲਬ ਛੋਟੀ। ਆਪਣੇ ਮਰੱਬੇ 'ਚੋਂ ਸਾਰੀ ਇੱਟ ਇਹਨਾਂ ਬਣਾਈ ਜਿਹੜੀ ਆ ਉਹਦੇ ਫਿਰ ਉਹ ਮਕਾਨ ਬਣੇ ਸਭ ਕੁਝ ਹੋਇਆ ਜਿਹੜਾ ਉੱਥੋਂ ਹੀ ਫਿਰ ਆ ਜਿੱਦਾਂ ਤੁਹਾਨੂੰ ਦੱਸਿਆ ਨਾ ਵੀ ਅੱਗੇ ਬਿਲਕੁਲ ਖੂਹੀ ਵੀ ਨਹੀਂ ਸੀ, ਵਾਵਾ ਤਗੜਾ ਖੂਹ ਸੀ, ਮਨ ਬੱਜੀ ਸੀ, ਪਾਣੀ ਭਰਦੇ ਸੀ ਲੋਕ। ਗੁਸਲਖਾਨੇ 2 ਬਣੇ ਜਿਹੜੇ ਅਸਾਂ ਉੱਥੇ ਦੇਖੇ। ਉਹ ਆ ਗਏ ਲਓ ਜੀ ਬੂਟੀ ਆ ਗਈ। ਹਾਂਜੀ ਹਾਂ ਬਾਬਾ ਜੀ ਸਰਦਾਰ ਆਇਆ ਇੰਡੀਆ ਤੋਂ। ਹਾਂਜੀ ਇਹ ਇੱਥੇ ਪਿੰਡ 'ਚ ਰਹਿੰਦੇ ਹੁੰਦੇ ਸੀਗੇ ਪਹਿਲੇ ਕਿਹੜੇ ਸਿਆਲ ਵਾਲੇ ਵਿੱਚ 206 ਸਿਆਲ ਵਾਲਾ। ਇਹ ਕਿਹੜੇ ਚਾਵੜੀ ਦੇ ਇੱਧਰ ਸਾਹਮਣੇ ਬੈਠੇ ਆ ਬੈਠੇ ਆ ਬੈਠੇ ਆ ਜੀ। ਸਾਡੇ ਬਜ਼ੁਰਗ ਇੱਥੇ ਵੀ ਗਏ ਆ ਨੇ ਕੀ ਲਾਟ ਜਾਂਦੇ ਨਾਂ ਦੱਸੋ ਬਜ਼ੁਰਗਾਂ ਦੇ। ਬਜ਼ੁਰਗਾਂ ਦੇ ਨਾਂ ਹੈ
ਹਜ਼ਾਰਾ ਸਿੰਘ ਹਾਂਜੀ ਹਜ਼ਾਰਾ ਸਿੰਘ ਹਜ਼ਾਰਾ ਸਿੰਘ ਹਾਂਜੀ ਪਾਲਾ ਸਿੰਘ ਉਹਨਾਂ ਦੇ 5 ਮੁੰਡੇ ਸੀਗੇ ਜੀ। ਜੋਗਿੰਦਰ ਸਿੰਘ ਹਾਂਜੀ ਬਸ ਕਿਹੜਾ ਜੋਗਿੰਦਰ ਸਿੰਘ ਜੋਗਿੰਦਰ ਸਿੰਘ ਸਾਡਾ ਚਾਚਾ ਹੈ, ਸਾਡਾ ਚਾਚਾ ਹੈ ਉਹ। ਹੋਰ ਦੱਸੋ। ਹੋਣੇ ਉਹਨੇ ਤਿੰਨੇ ਚਾਰੇ ਨਾ ਇੱਕ ਦਾ ਨਾਮ ਧਰਿੰਦਰ ਸੀਗਾ, ਹਾਂਜੀ ਧਰਿੰਦਰ ਲੰਬਾ ਜਿਹਾ ਸੀਗੇ, ਹਾਂ ਇਹ ਜੱਟ ਚੰਗੇ ਲੰਬੇ ਸੀਗੇ ਨਾ ਸਾਰੇ। ਹਾਂ ਅੱਛਾ, ਇੱਕ ਤਾਂ ਮਹਿੰਦਰ ਸਿੰਘ ਸੀਗਾ, ਮਿੰਦਰ ਸਿੰਘ ਹਾਂ ਉਹ ਵੀ ਲੰਬੇ ਦੀ। ਬਾਬਾ ਕਿੱਦਾਂ ਦੇ ਸੀ ਬੰਦੇ ਸ਼ਕਲੋਂ ਸੂਰਤ ਵੱਲੋਂ? ਸ਼ਕਲੋਂ ਉਹਨਾਂ ਦੇ ਖਾਰੀ ਬੇਰੀ ਬੰਦੇ ਆਣਗੇ ਅੱਛਾ ਤੇ ਹੁਣ ਦਾ ਪਤਾ ਨਹੀਂ ਹੁਣ ਤੁਸੀਂ ਬੈਠੇ ਹੋ ਹਾਂ ਤੁਸੀਂ ਨਹੀਂ ਪੂਰੇ ਦੇ ਸਕਦੇ ਅੱਛਾ ਚਲੋ ਹਾਂ ਉਹ ਤਾਂ ਨਿਗਾਹ ਦਾ ਪੈ ਗਿਆ ਨਾ ਫਰਕ। ਹਾਂਜੀ ਔਰ ਚਾਰੇ ਪੈ ਗਿਆ ਜੀ ਜਦੋਂ ਕੋ ਆਏ ਆ ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ? ਹਾਂਜੀ ਲੱਖਾ ਸਿੰਘ ਜਿਹੜਾ ਆਇਆ ਸੀ, ਹਜ਼ਾਰਾ ਸਿੰਘ ਇੱਥੇ ਆਏ ਆ, ਉਦੋਂ ਇੱਥੇ ਪਿੰਡ ਉਹਨਾਂ ਨੇ ਵਸਾਇਆ ਸੀ? ਕਿਹੜਾ ਇਹ ਪਿੰਡ ਕਿਹਨਾਂ ਨੇ ਵਸਾਇਆ ਸੀਗਾ? ਇਹ ਪਿੰਡ ਸਿੱਖਾਂ ਨੇ ਵਸਾਇਆ ਨਾਂ ਕੀ ਉਹਨਾਂ ਦੇ, ਕਿਹਨਾਂ ਨੇ ਵਸਾਇਆ ਸੀ? ਜਿਨ੍ਹਾਂ ਦੇ ਨਾਂ ਦੱਸੇ ਨੇ ਇੱਕ ਹਾਂ, ਵਾਰੀ ਫੇਰ ਦੱਸੋ। ਹਜ਼ਾਰਾ ਸਿੰਘ ਪਾਲਾ ਸਿੰਘ ਜੋਗਿੰਦਰ ਸਿੰਘ ਹਾਂ ਸਾਰੇ ਮਹਿੰਦਰ ਸਿੰਘ ਮਹਿੰਦਰ ਸਿੰਘ ਹਾਂ ਮਹਿੰਦਰ ਸਿੰਘ ਕਨਫਰਮ ਹੋ ਗਿਆ। ਉਹਦਾ ਵੀ ਪਤਾ? ਹਾਂ, ਉਹ ਭੁੱਲ ਭੱਲ ਗਏ ਨੇ ਚਿਰ ਬਹੁਤ ਹੋਇਆ ਸ਼ੇਰ ਬਹੁਤ ਹੋ ਗਿਆ। ਹਾਂ ਇਹ ਤਾਂ ਕਨਫਰਮ ਹੈ। 3 ਸਾਲ ਹੋ ਗਏ ਨੇ ਉਹ ਸਾਡੇ ਪਿੰਡ ਵੀ ਆਇਆ ਖੜ ਸਿੰਘ ਦੀ ਕੁੜੀ ਆਈ ਅੱਛਾ ਭਗਤ ਸਿੰਘ ਦੀ ਭੈਣ ਇਸੇ ਪਿੰਡ 'ਚ ਸੀਗੀ? ਹਾਂਜੀ ਇਹ ਵੀ ਕੜੀ ਮਿਲ ਗਈ। ਉਹਦਾ ਨਾਮ ਚੇਤੇ ਆ ਵੀ ਕੀ ਨਾਂ ਸੀ? ਨਹੀਂ ਅੱਛਾ ਉਹਦਾ ਇਹ ਪਤਾ ਵੀ ਇੱਥੋਂ ਦੀ ਸੀ? ਲੈ ਕਾਕੀਆਂ ਦੇ ਨਾਂ ਆਉਂਦੇ ਨੀ। ਕਾਕੀਆਂ ਦੇ ਨਾਂ ਨਹੀਂ ਆਉਂਦੇ। ਸਿੱਧੀ ਜਿਹੜੀ ਗੱਲ ਬਜ਼ੁਰਗਾਂ ਨੇ ਖਾਸ ਹੀ ਦੱਸੀ ਹੈ, ਡੇੜੀ ਦੱਸੀ ਸੀ ਵੀ ਡੇੜੀ ਹੈਗੀ ਆ। ਬਾਬਾ ਘਰ ਦਾ ਪਤਾ? ਘਰ ਕਿੱਥੇ ਸੀ ਇਹਨਾਂ ਦਾ? ਘਰ ਜੀ ਉਹ ਉੱਥੋਂ ਬਾਜ਼ਾਰ ਜਾਂਦਾ ਹਾਂ ਹੁਣ ਤੇ ਭੁੱਲ ਗਏ ਨੇ ਅੱਛਾ ਆਵੇ ਲਿਖਦੀ ਆ ਇਹ ਭੇਲੀ ਕਿਹਦੀ ਹੈ ਜੀ ਦੱਸਿਓ? ਇਹ ਤੇ ਹੁਣ ਨਹੀਂ ਬਣੀ ਹੈ ਇਹ ਜੀ, ਤਾਂ ਬਾਅਦ ਚ ਬਣੀ ਆ। ਇਹ ਤੇ ਚੱਲਦੀ ਜ਼ਮੀਨ ਸੀ ਆ ਹੁੰਦੀ ਆ ਜਿਹੜੇ ਇੱਥੇ ਵੇਲੀ ਇੱਕ ਨਾਲ ਉਰਲੇ ਪਾਸੇ ਮਾਜਰਾ ਦੀ ਹੁੰਦੀ ਨਾ ਮਾਝੇ ਕਮੋਰ ਦੀ ਮਾਝਾ ਕਮੋ। ਹਾਂ ਨਾਲ ਅਸ਼ਰਫ ਬਾਹਰ ਕੇ ਹੁੰਦੇ ਮਾਝਾ ਕਮੋ ਆ ਉਹਦਾ ਬੇਟਾ ਵਾ ਮਾਝੇ ਕਮੋ ਦਾ। ਕਿਹੜਾ ਆ ਸ਼ੇਰਦਲ ਫੌਜੀ ਹਾਂਜੀ ਹੋਏਗਾ ਮੇਰਾ ਦਾਦਾ ਹੈ। ਆਹੋ ਇਹ ਉਹ ਵੇਲੀ ਇੱਥੇ ਹੀ ਸੀ ਜੀ ਉਦੋਂ ਸਾਹਿਬ। ਹਾਂ ਨਾਲ ਹੀ ਪਿੰਡ ਦੇ ਨੁੱਕਰ ਦੇ ਉੱਤੇ ਹੀ ਪਰਲੇ ਪਾਸੇ ਵਾਲੇ ਲਾਈ ਬਖਸ਼ਦੀ ਸੀ, ਲਾਈ ਬਖਸ਼ ਜੱਟ ਹਾਂਜੀ ਹਾਂਜੀ ਪਰਲੇ ਪਾਸੇ ਵਾਲੇ ਉਹਦੀ ਸੀ ਤੇ ਉਰਲੇ ਪਾਸੇ ਵਾਲੇ ਸਾਡੀ ਹਵੇਲੀ ਸੀ। ਹਾਂ ਹਾਂ ਆਹੋ। ਉਮਰ ਬਹੁਤ ਹੋ ਗਈ। ਬਾਬੇ ਲਾਈ ਦਾ ਪਤਾ ਨਾ? ਬਾਬੇ ਲਾਈ ਦਾ ਵੀ ਪਤਾ ਹਾਂਜੀ ਬਾਬਾ ਫਰਜੰਦ ਉਹਨਾਂ ਦਾ। ਫਰਜ਼ਾਂ ਦਾ ਬਾਬਾ, ਆਪਣਾ ਹਾਂਜੀ ਇਹ ਜਿਹੜੇ ਸਰਦਾਰ ਸੀਗੇ ਹਾਂਜੀ ਇਹ ਕਿੱਦਾਂ ਤੁਹਾਡੇ ਨਾਲ ਵਰਤਦੇ ਹੁੰਦੇ ਸੀਗੇ? ਆਹ ਬੰਦਾ ਜੀ ਝੂਠ ਬਾਰੇ ਹਾਂ ਬਹੁਤ ਸੋਹਣੇ ਹਨ ਬਹੁਤ ਹੀ ਸੋਹਣੇ ਹਨ ਅੱਛਾ ਹਾਂ ਹੱਥ ਰੱਖਦੇ ਹੁੰਦੇ ਸੀ? ਹਾਂਜੀ ਹੱਥ ਰੱਖਦੇ ਸੀ? ਬਹੁਤ ਅੱਛਾ ਹਾਂ ਆ ਜਿਹੜੀ ਹੁਣ ਕਿੱਲਤ ਦਾ ਨਾ ਮਤਲਬ ਦਾਣਿਆਂ ਦੀ ਹਾਂ ਜਾਂ ਆਟੇ ਦੀ ਜਾਂ ਲੂਣ ਦੀ ਤੇਲ ਦੀ ਇਹ ਹੁੰਦੀ ਨਹੀਂ ਮਹਿੰਗਾਈ ਤੇ ਆਈ ਨਹੀਂ ਨਾ ਹਾਂ ਤੁਹਾਡੇ ਵਾਲਾ ਆਇਆ ਵਾ ਹਾਂ ਤੇ ਤੁਹਾਡੇ ਟੱਬਰ ਨੇ ਪਾ ਕੇ ਮੈਨੂੰ ਦੁੱਧ ਦਾ ਗਲਾਸ ਜੋ ਦੇ ਦਿੱਤਾ ਵਿੱਚ ਮਿੱਠਾ ਪਾ ਕੇ ਲੱਸੀ ਲੈਣ ਆਉਂਦੇ ਸੀ, ਇੰਨਾ ਮੱਖਣੀ ਦਾ ਪੇੜਾ ਦੇ ਦਿੰਦੇ ਹੁੰਦੇ ਸੀਗੇ। ਹਾਂਜੀ ਫਿਰ ਜੋ ਕੁਝ ਹੋਣਾ ਘਰ ਉਹ ਖਾਈ ਪੀ ਜਾਣਾ ਇਹਨਾਂ ਨੂੰ ਆਪਣੇ ਘਰ ਵੀ ਕਿੱਥੇ ਆ ਕੇ ਮਜਾਵਰਾ ਪਿੰਡ ਹੈ, ਆਪਣੇ ਘਰ ਵੀ ਜਿਹਦਾ ਢੋਲ ਆਣਾ ਸੀ ਉਹ ਮਰਦੇ ਦਮ ਤੱਕ ਯਾਦ ਕਰਦਾ ਰਿਹਾ ਕਿ ਮੈਂ ਉਸ ਘਰ ਦੇ ਵਿੱਚ ਆਉਂਦਾ ਹੁੰਦਾ ਸੀ ਤੇ ਮੇਰੀ ਉਹ ਬੜੀ ਖਿਦਮਤ ਵਾਜ਼ਿਆ ਕਰਦੇ ਸੀ ਸਭ ਕੁਝ। ਉਹਨਾਂ ਕੋਲ ਘੋੜੀ ਵੀ ਹੁੰਦੀ ਸੀ ਕਿੰਨਾ ਕੋ ਬਜ਼ੁਰਗਾਂ ਸਾਡੇ ਉਹ। ਹਾਂਜੀ ਹਾਂਜੀ ਘੋੜੀ ਹੈਗੀ ਸੀਗੀ? ਘੋੜੀ ਆ ਗਈ ਅੱਛਾ ਕਿਹੜੇ ਰੰਗ ਦੀ ਸੀ? ਰੰਗ ਹੁਣ ਲਾਲ ਹੀ ਸੀ ਠੀਕ ਹੈ। ਗੁਰਦੁਆਰੇ ਸਾਹਿਬ ਕਿੱਥੇ ਹਾਂ ਗੁਰਦੁਆਰਾ ਦੇਖਿਆ ਸੀ? ਆਹ ਠੀਕ ਦੇ ਬਿਲਕੁਲ ਠੀਕ ਹੈ ਜਿਹੜਾ ਹੱਥ ਜਾ ਰਿਹਾ ਹੈ ਹਾਂ ਬਾਬੇ ਨੇ ਜੀ ਮੋਹਰ ਲਾ ਦਿੱਤੀ ਆ ਕਿ ਤੁਹਾਡਾ ਇਹੀ ਆ ਤੇ ਹੁਣ ਝਾਤੀ ਮਾਰ ਲਓ ਪਿੰਡ ਦੇ ਬਸ ਹੈ ਜੀ ਪਿੰਡ ਦੇ ਇਹ ਜਿਹੜੀਆਂ ਗੱਲਾਂ ਬਾਤਾਂ ਕੀ ਕਰਦਾ ਪਿੰਡ ਦਾ ਬੜੀ ਮਿਲ ਗਈ ਆ ਲੇਖਾ ਨਿਕਲ ਗਿਆ। ਬਸ ਹੁਣ ਇਹੀ ਦੇਖਣਾ ਜਿੱਥੇ ਖੂਹ ਸੀਗਾ, ਜਿੱਥੇ ਗੁਰਦੁਆਰਾ ਸੀਗਾ। ਬਸ ਉਹ ਦੇਖਣਾ ਡਿਊਟੀ ਦੱਸਣਗੇ ਉਹ ਜਿੱਥੇ ਰਹਿੰਦੇ ਗਏ ਤੁਹਾਡੇ ਬਾਬੂ ਜੀ ਦਾ ਹਾਂਜੀ ਉਹ ਵੀ ਦੱਸਣਗੇ ਉਹ
ਉਸ ਤੇ ਜਿਹੜੇ ਆ ਇਹ ਰਹਿ ਰਹੇ ਨੇ ਹਿੱਸੇ ਚ, ਕੋਈ ਅਸੀਂ ਰਹਿ ਰਹੇ ਹਾਂ। ਹਾਂ, ਉਹ ਤਾਂ ਠੀਕ ਹੈ। ਘਰਾਂ ਵਿੱਚ ਜਿਹੜਾ ਹੈ। ਬਾਕੀ ਗੁਰਦੁਆਰਾ ਜਿਹੜਾ ਉਧਰ ਵੀ ਕੋਈ ਹੈ, ਉਧਰੋਂ ਇੰਡੀਆ ਚ ਵੀ ਜਲੰਧਰ ਚ ਆਏ ਨੇ। ਘਰ ਤੇ ਰਹਿੰਦੇ ਨੇ। ਗੁਰਦੁਆਰੇ ਚ ਉਹ ਨੰਦਾ ਚੌਰੀਏ ਰਾਏ ਨਹੀਂ ਹੁੰਦੇ, ਨੰਦਾ ਚੌਰੀਏ ਹਾਂਜੀ, ਅਸੀਂ ਜੀ ਉਹਨਾਂ ਦੀ ਭੈਣ ਹੁੰਦੀ ਹੈ ਇੱਕ ਗੁਰਦੁਆਰੇ। ਹੁਣ ਤਾਂ ਪਤਾ ਨਹੀਂ ਵੀ ਇੱਥੇ ਆ ਜਾ ਉੱਥੇ ਆ ਜਾ, ਕਿ ਆਏ ਨਹੀਂ ਨਾ ਕਦੀ ਨੰਦਾ ਚੌਰੀ ਲੈ ਲੈ ਫਜ਼ਲ ਬੀਬੀ ਹਾਂ ਹਾਂ ਨੱਬੇ ਨੰਦਿਆਂ ਦੀ। ਹਾਂ ਨੰਦਿਆਂ ਦੀ। ਹਾਂਜੀ, ਇਹ ਨਾਂ ਤੁਸੀਂ ਸੁਣਿਆ ਸੀ ਨੰਦਾ ਚੌਰ? ਨਹੀਂ ਨਹੀਂ, ਇਹ ਤੇ ਉਹਨਾਂ ਦਾ ਪਿੱਛੇ ਪਿੰਡ ਸੀ ਨੰਦਾ ਚੌਰ, ਉੱਥੇ ਇੰਡੀਆ ਚ ਉੱਥੇ ਸ਼ਾਮ ਸਿਆਸੀ ਦੇ ਕੋਲ ਜੋ ਇੱਧਰ ਆਏ ਸੀ ਤੇ ਇੱਧਰ ਪਹਿਲੇ ਪਰੇ ਰਹਿੰਦੇ ਸੀ, ਫਿਰ ਇਸ ਪਿੰਡ ਦੇ ਵਿੱਚ ਜਗ੍ਹਾ ਲੈ ਗਏ। ਆ ਚਾਹ ਪੀਓ। ਉਹ ਚਾਹ ਕੀ ਪੀਣੀ ਪੀ ਲਓ, ਅੱਜ ਤਾਂ ਪੀਣੀ ਚਾਹੀਦੀ ਹੈ, ਬੰਦੇ ਬੱਤੀਆਂ ਆ ਵੀ ਲਵੋ। ਕੀ ਹੈ ਆ ਕੇਕ ਵਾ ਨਰਮੀਆਂ ਰਹਿਣ ਦਿਓ। ਲਾਓ ਖਾਓ, ਖਾਓ ਤੁਸੀਂ। ਇਹਦੇ ਵਿੱਚ ਡੁਬੋ ਕੇ ਖਾ ਲਓ। ਸ਼ੱਕਰ ਚ ਪਾ ਕੇ ਹੁਣ ਕਿ ਹਰੇ ਘਰ ਆ ਸ਼ੱਕਰ ਫਿਰ ਹੁਣ ਤਾਂ ਚਿਲਮ ਤੇ ਅਗਲੇ ਚੀਨੀ ਪਾਉਂਦੇ ਆ ਹੈ। ਇੱਕ ਸਾਲ ਤੇ ਉੱਪਰ 6 ਮਹੀਨੇ ਬਾਬੇ ਦੀ ਉਮਰ। हाँ तो 75 साल हो गया अदला बदली नु ਹਾਂ ਜ਼ਿਆਦਾ ਹੋ ਗਿਆ। 77 है शायद 50 ਇਹ ਚਲੋ 25 ਸਾਲ ਦੇ हाँ ਹੈਗੇ 25 साल दे जवान है ਜਦੋਂ ਬਾਬਾ ਵਿਆਹ ਹੋ ਗਿਆ ਸੀ ਉਦੋਂ? ਨਹੀਂ ਨਹੀਂ, ਤੇ ਮੰਗਣੀ ਮੁੰਗਣੀ ਤਾਂ ਹੋ ਗਈ ਹੋਣੀ ਆ। ਉਹ ਬਿੱਲੂ ਨਹੀਂ ਪਤਾ ਬੈਲ ਤੁਹਾਡੀ ਨਾ ਬਿੱਲੂ ਨਹੀਂ ਪਤਾ ਬੈਲ ਜਦੋਂ ਪਾਕਿਸਤਾਨ ਬਣਿਆ ਸੀ ਕਹਿੰਦੇ ਤੁਹਾਡੇ ਕੋਲ ਮੰਗਣੀ ਮੁੰਗਣੀ ਕੋਈ ਹੋ ਗਈ ਹਾਲੇ ਕਿ ਨਹੀਂ? ਨਹੀਂ ਕਿੰਨਾ ਕੁ ਚਿਰ ਬਾਅਦ ਵਿਆਹ ਹੋਇਆ ਸੀ ਪਾਕਿਸਤਾਨ ਬਣਨ ਤੋਂ? ਬਾਬਾ ਉਦੋਂ ਆਏ ਹੀ ਲੋਕ, ਤੁਸੀਂ ਚੋਰੀ ਆਏ ਸੀ ਸਾਰੇ। ਪੂਰਾ ਫੇ ਤਾਂ ਰਾੜ ਕੇ ਵਿਆਹ ਤੁਹਾਨੂੰ। ਉਸ ਵਕਤ ਜਿਹੜਾ ਬਾਬਾ ਪੱਕੀ ਉਮਰ ਦੇ ਪੱਕੀ ਉਮਰ ਦੇ ਕਰਕੇ ਵਿਆਹ ਦੇ ਅੱਜ ਚਾਹਣਾ ਹੁਣ ਬਾਬੇ ਦਾ ਆਪਣੇ ਰਿਸ਼ਤੇਦਾਰਾਂ ਦੀ ਕੋਈ ਜਾਣ ਕਰ ਸਕੇ। ਉਹਨਾਂ ਜੇ ਬਚਪਨ ਚ ਵਿਆਹੀ ਜਾਂਦੇ ਕਈ ਸਾਲ ਪਹਿਲਾਂ। ਹਾਂਜੀ ਹੁਣ ਤਾਂ अपन लग ਅੱਬਲ ਰਿਹਾ ਹੀ ਨਹੀਂ ਜਾਂਦਾ। गड्डी बैठ ਜੇ ਵਿਆਹ ਜਾਵੇ पिंड दे ਜੰਮ ਲੈ किथे सी बस ਚੰਗਾ ਜੀ, ਬਹੁਤ ਵਧੀਆ ਲੱਗਾ ਸਾਡੇ ਬਜ਼ੁਰਗਾਂ ਦਾ। ਛੋਟੇ ਹਾਣ ਮੇਲ ਹੈ। ਬੈਠਾ ਬਾਬਾ ਬਾਬੇ ਨੂੰ ਕੋਈ ਛੱਡ ਦੇਣਗੇ ਮੋਟਰਸਾਈਕਲ। ਮੈਨੂੰ ਸੁਣਾ ਦੇ ਸਭੋਂ ਦੀ ਦੁਕਾਨ ਤੇ ਤੁਹਾਡੇ ਚਾਹੀ। ਹਾਂਜੀ ਹਾਂਜੀ, ਹਾਂਜੀ। ਤੁਹਾਨੂੰ ਮਿਲਣ ਲਈ ਹਾਂ ਇੱਕ ਬਾਬਾ ਕਿਤੇ ਚੱਲਣਾ ਜਾਵੇ। ਨਹੀਂ ਜਾਣਾ ਕਿਤੇ ਘਰੋਂ ਬਾਹਰ ਹੀ ਨਹੀਂ ਜਾਣ ਜੋਗੇ। ਨਹੀਂ ਗੱਲ ਸਿੱਧੀ ਹੈ ਜੀ। ਹਾਂਜੀ ਆ ਵੇਖਿਆ ਜੀ ਮੇਰੇ ਇੱਥੇ ਇੱਕ ਸੱਟ ਲੱਗੀ ਆ, ਮੋਰਾ ਚ ਲੱਗੀ ਆ, ਇੱਥੇ ਲੱਗੀ ਆ। ਚਲੋ ਆਓ ਜੀ ਚਲੀਏ। ਪੁਰਾਣੀਆਂ ਸੱਟਾਂ ਤੇ ਨਹੀਂ ਰੜਕਦੀਆਂ। ਮਾੜਾ ਜਿਹਾ ਲਾਉਣਾ ਤੇ ਮੈਂ ਕਿਹਾ ਕਿਤੇ ਹੋ ਹੀ ਜਾਂਦਾ ਵਾਧਾ ਘਟਾ। ਆ ਵੇਖਿਆ ਜੀ ਆ ਕੀ ਪਤਾ ਗਾ ਸਿਆਣਾ ਬਹੁਤੀਆਂ ਰੜਕਦੀਆਂ। ਪਰਸੋਂ ਮੈਂ ਡਿੱਗ ਪਿਆ ਇੱਥੇ ਮੰਡੀ ਤੇ ਲੰਮਾ ਪਿਆ। ਮੰਡੀ ਤੋਂ ਆ ਗਈ ਧੁੱਪ, ਉਹ ਮਾੜੀ ਜਿਹੀ ਖਿੱਚ ਕੇ ਨਾ ਛਾਵੇਂ ਕਰਨ ਲੱਗਾ। ਉਹ ਮੰਡੀ ਨਾਲ ਖਿੱਚੀ ਗਈ, ਉਹ ਬਾਲ ਥੱਲੇ ਪੈਰ ਦੇ ਉਹ ਸਾਰੀਆਂ। ਸਰਦਾਰ ਜੀ ਕੋਈ ਵੱਡਿਆਂ ਕੋਲ ਤੁਹਾਨੂੰ ਪਤਾ ਲੱਗਾ ਵੀ ਦਰਬਾਰ ਵੀ ਇੱਥੇ ਇੱਕ ਹੈ? ਸਾਡਾ ਹਾਂਜੀ ਜੀ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਕ ਢੇਰੀ ਸੀ ਇੱਥੇ, ਤੇ ਫਿਰ ਬਾਅਦ ਵਿੱਚ ਕੁਝ ਬੰਦਿਆਂ ਨੂੰ ਕੋਈ ਗੱਲਾਂ ਬਾਤਾਂ ਉਹ ਸੁਣਿਆ ਵੀ ਸਰਦਾਰਾਂ ਦੇ ਦੌਰ ਦਾ ਸੀ, ਬੜਾ ਪੁਰਾਣਾ। ਉਹਨਾਂ ਨੇ ਦੱਸਿਆ ਸੀਗਾ ਤੇ ਫਿਰ ਬਾਅਦ ਚ ਜਿਹੜੇ ਪਹਿਲੇ ਪਛਾਣਦੇ ਸੀ ਨਾ, ਉਹਨੂੰ ਪੱਟ ਕੇ ਦੇਖ ਲਿਓ ਕਿਤੇ ਸੋਨਾ ਨਾ ਦੱਬਿਆ ਹੋਵੇ ਉਹਦੇ 'ਚ। ਪਹਿਲੋਂ ਕੱਲੀ ਢੇਰੀ ਸੀ। ਉਸ ਦਿਨ ਵੀ ਇਹ ਦਰਵਾਜ਼ਾ ਆ ਜੀ ਤੁਹਾਡਾ ਸਰਦਾਰ ਹਜ਼ਾਰਾ ਸਿੰਘ ਉਹਨਾਂ ਦੇ ਜਿਹੜਾ ਲੱਗਾ ਸੀ ਨਾ ਉਸ ਵਕਤ। ਬੰਦੇ ਨਹੀਂ ਰਹੇ, ਗੱਲਾਂ ਨਹੀਂ ਰਹੀਆਂ, ਲੇਕਿਨ ਦਰਵਾਜ਼ਾ ਅੱਜ ਵੀ ਹੈਗਾ ਹੈ ਜੀ। ਹੱਥ ਲਾਓ ਦਰਵਾਜ਼ੇ ਨੂੰ। ਹੱਥ ਲਾਓ ਜੀ ਸਾਰੇ ਤੁਸੀਂ। ਹੋ ਸਕਦਾ ਜੀ ਤੁਹਾਡੇ ਦਾਦਕਿਆਂ ਦਾ ਹੋਵੇ ਜੀ। ਹਾਂਜੀ ਉਹੀ ਹੈ ਉਹ ਤਾਂ ਪਿੰਡੋਂ ਹੀ ਆਪਣੇ ਲਿਆਂਦਾ ਰਹੀ ਭਰਾ ਦੇ ਇੱਥੇ ਵੀ ਜਦੋਂ ਘਰ ਹੀ ਇਹਨਾਂ ਦੇ ਘਰ ਹੀ ਦੋ ਸੀਗੇ। ਹਾਂ ਤੇ ਫਿਰ ਇਹਨਾਂ ਦਾ ਹੀ ਇਹ ਖਾਲਸਤਾਨ ਖੋਲ ਲਓ ਉਸੇ ਖਾਲਸਤਾਨ ਜਿਸ ਘਰ ਚ ਤੁਸੀਂ ਰਹਿੰਦੇ ਰਹੇ ਹੋ ਨਾ, ਉਸ ਘਰ ਦਾ ਉਸ ਘਰ ਦਾ ਦਰਵਾਜ਼ਾ ਹੈ। ਆਹ ਇੱਟਾਂ ਹਮੇਸ਼ਾ ਪਰਲੀ ਕੰਧ ਵਿੱਚ ਕੰਧ ਨੂੰ ਸਾਰੀਆਂ ਨਹੀਂ ਇਹਦੇ ਵਿੱਚ ਉਹ ਕੱਚੀ ਲੱਕੜ ਵੀ ਜਿਹੜੀ ਸ਼ਤੀਰ ਜਿਹਾ ਉਹ ਵੀ ਮੈਨੂੰ ਲੱਗਦਾ ਕਿਤੇ ਉਸ ਵੇਲੇ ਦਾ ਹਾਂਜੀ ਹਾਂਜੀ ਉਧਰ ਹੀ ਉਹੀ ਨਿਸ਼ਾਨੀਆਂ ਇਦਾਂ ਦੇ ਅੱਜ ਕੱਲ ਕਿੱਥੇ ਬਣਾਉਂਦੇ? ਸਾਡੇ ਪਿੰਡ ਦੇ ਘਰ ਵਿੱਚ ਦਰਵਾਜ਼ੇ ਆ ਦੇ ਮਕਾਨ ਦੇ ਦਰਵਾਜ਼ੇ ਬਣੇ ਲੱਕੜ ਦੇ, ਉਹ ਸਾਰੇ ਤੁਹਾਡੇ ਉਹਨਾਂ ਸ਼ਤੀਰੀਆਂ ਦੇ ਬਣੇ ਜਿਹੜੀਆਂ ਉੱਤੋਂ ਲਾਈਆਂ ਸੀ ਅਸੀਂ। ਚਲ ਜਾਓ ਦੇਖ ਲਓ, ਕੋਈ ਐਸੀ ਗੱਲ ਨਹੀਂ। ਬਜ਼ੁਰਗ ਆ ਗਏ ਆ ਮਾਲਕ।
ਪਰ ਘਰ ਨਹੀਂਗਾ ਇਹ ਘਰ ਇਹ ਨਹੀਂ, ਦਰਵਾਜ਼ਾ ਹੀ ਲੱਗਾ ਆ ਹੈ। ਸਿਰਫ ਤੁਹਾਡੇ ਘਰ ਚ ਜਿਹੜੇ ਰਹਿੰਦੇ ਰਹੇ ਆ ਉਹ ਆ ਅਸੀਂ ਇੱਥੇ ਸਾਡਾ ਦਰਵਾਜ਼ਾ ਉੱਥੋਂ ਜਿਹੜਾ ਯਾਨੀ ਇਹ ਬੰਦੇ ਵੀ ਉਹੀ ਆ ਜਿਹੜੇ ਤੁਹਾਡੇ ਘਰ 'ਚ ਰਹਿੰਦੇ ਰਹੇ ਹਨਾ। ਹਾਂ, ਲੇਕਿਨ ਹੁਣ ਇੱਥੇ ਨਵਾਂ ਘਰ ਬਣਾ ਲਿਆ, ਉਧਰੋਂ ਚੱਕ ਕੇ ਇੱਧਰ ਬਣਾ ਲਿਆ। ਐੜਾ ਸ਼ਤੀਰ ਸੀ ਜਿਹੜਾ ਤੋਂ ਲਾਇਆ, ਫਿਰ ਉਹ ਫੱਟੇ ਜਿਹੜੇ ਐੜੇ ਮੋਟੇ ਸੀ, ਉਹਨਾਂ ਫਟਿਆਂ ਵਿੱਚੋਂ ਅੱਗੇ ਦਰਵਾਜ਼ੇ ਬਣੇ ਤੇ ਵਿੰਡੋ ਬਣੀ। ਐਡਾ ਮੋਟਾ ਬਹੁਤ ਵੱਡੇ ਵੱਡੇ। ਹਾਂ, ਸਾਡੇ ਘਰਾਂ ਦੇ ਦਰਵਾਜ਼ੇ ਵੀ ਤੁਹਾਡੀ ਲੱਕੜਾਂ ਦੇ ਹੀ ਲੱਗੇ। ਹਾਂਜੀ, ਅਸੀਂ ਆਪ ਮਿਸਤਰੀ ਲਿਆ ਕੇ ਘਰ ਮਸ਼ੀਨਾਂ ਤੇ ਉਹਨਾਂ ਸ਼ਤੀਰੀਆਂ, ਫਿਰ ਵਿੱਚੋਂ ਕੁਝ ਖਰਾਬ ਵੀ ਨਿਕਲੀਆਂ ਸੀ ਤੇ ਬਾਕੀ 10-10 ਫੁੱਟ ਦੇ ਫੱਟੇ ਜਿਹੜੇ ਚੌੜੇ। ਮਤਲਬ ਬੜਾ 3 ਘਰ ਅਸੀਂ ਬਣਾਏ, ਸਾਰੇ ਲੱਕੜ ਉਹੀ ਲੱਕੜ ਵਰਤੀ ਗਈ ਆ, ਫੇਰ ਵੀ ਵੱਧ ਗਈ ਹੋਣੀ ਆ। ਹਾਂਜੀ, ਫਿਰ ਵੀ ਵੱਧ ਗਿਆ। ਉਸਨੇ ਇਸੇ ਤਰ੍ਹਾਂ ਹੀ ਇਹਨਾਂ ਦੇ ਵੀ ਉਧਰ ਉਹ ਹੈ ਸੀ। ਹਿਸਾਬ ਦਿਓ ਫੇਰ ਇਸ ਚੀਜ਼ ਦਾ, ਜਿਹੜਾ ਦਰਵਾਜ਼ਾ ਲੱਗਾ ਵੀ ਉਹੀ ਹਿਸਾਬ ਦਿਓ ਇਸ ਚੀਜ਼ ਦਾ। ਚਾਚੇ ਨੇ ਜਿਹੜਾ ਪੈਸੇ ਦਿਓਗੇ ਉਹ ਜੀ, ਜਿਹਦੇ ਵਿੱਚ ਬੰਦੇ ਬਹਿੰਦੇ ਖਲੋਂਦੇ ਆ, ਸਰਕਾਰ ਪੈਸੇ ਮੰਗਣ ਆਏ ਅਗਲੇ ਆਪਣੀ ਸ਼ਤੀਰੀਆਂ ਦੇ ਹੈ। ਹੁਣ ਕਿੰਨੀ ਕੁ ਬਸ ਹੋ ਗਈ? ਹਾਂ, ਠੀਕ ਹੋ 150 ਘਰ ਹੈਗਾ, 150 ਘਰ ਹੈਗਾ। ਲੰਬੜਦਾਰੀ ਕਿਹਦੇ ਕੋਲ ਆ? ਨੰਬਰਦਾਰੀ ਉਹ ਪਿੰਡੀ ਰਹਿੰਦੇ ਨੇ, ਨੰਦਾ ਚੌਧਰੀਆਂ ਦੇ ਜੀ। ਅੱਛਾ, ਹਾਂਜੀ, ਉਹ ਨੰਬਰਦਾਰ ਕਿਹੜੇ ਚੌਧਰੀ? ਨੰਦਾ ਚੌਧਰੀ ਨੰਦਾ ਚੌਧਰੀ। ਹਾਂਜੀ, ਉਧਰੋਂ ਇੰਡੀਆ ਦੇ ਵਿੱਚ ਜਗ੍ਹਾ ਸੀ ਨਾ ਉਹਨਾਂ ਦਾ, ਇੱਥੇ ਉੱਠ ਕੇ। ਤੇ ਬਰਾਦਰੀ ਕਿਹੜੀ ਕਿਹੜੀ ਬੈਠੀ ਇੱਥੇ? ਇੱਥੇ ਰਾਈ ਬਰਾਦਰੀ, ਜੱਟ ਬਰਾਦਰੀ ਤੇ ਮਲਕ ਬਰਾਦਰੀ, ਇਹ ਬਰਾਬਰ, ਤੇ ਬਾਕੀ ਦੂਸਰੀਆਂ ਬਰਾਦਰੀਆਂ ਦੇ ਇੱਕ ਇੱਕ ਘਰ। ਕਿਹੜੇ ਕਿਹੜੇ? ਮਸਲਨ ਕੋਈ ਅਨਸਾਰੀਆਂ ਦੇ, ਮੋਚੀਆਂ ਦੇ ਘਰ। ਹਾਂਜੀ, 2-2 ਘਰ, 3-3। ਜੋ ਰਾਜਪੂਤ ਨਹੀਂ ਹੈਗੇ? ਨਹੀਂ, ਇੱਕ ਮੋਆ ਦਾ ਘਰ, ਇੱਕ ਸਾਡਾ। ਅੱਛਾ, ਠੀਕ। ਹਾਂਜੀ, ਰਾਜਪੂਤ ਨਾਲ ਨੇ ਇੱਥੇ ਜਿਹੜੀ ਨਾ ਥੋੜੇ ਫਾਸਲੇ ਤੇ। ਆ ਯੂਨੀਵਰਸਿਟੀ ਬਾਅਦ ਚ ਬਣੀ? ਹਾਂਜੀ, ਇਹ ਤਾਂ ਜੀ ਬਣ ਰਹੀ ਹੈ ਹਾਲੇ, ਇਫਤਤਾਹ ਹੀ ਇਹਦਾ ਪਿਛਲੇ ਸਾਲ ਹੋਇਆ। ਪਿੰਡ ਦੀ ਹੱਦ ਕਿੱਥੇ ਤੱਕ ਆ ਯੂਨੀਵਰਸਿਟੀ ਅੱਗੇ? ਹਾਂਜੀ, ਉਹ ਹੱਦ ਬਾਜੀ ਸੇਮ ਨਾਲਾ ਲੰਘਦਾ ਜੀ। ਅੱਛਾ, ਸੇਮ ਤੋਂ ਅੰਦਰ ਸਾਡੇ 206 ਦੀ ਹੱਦ ਬਾਜੀ। ਠੀਕ। ਹਾਂਜੀ, ਨਾਲ ਸਾਡੇ ਲਾਠੀਆਂ ਵਾਲੇ ਦੀ ਆ ਲੱਗਦੀ। ਲਾਠੀਆਂ ਵਾਲਾ ਬੜਾ ਮਸ਼ਹੂਰ ਪਿੰਡ ਆ, ਇਹ ਪਿੰਡ ਹੀ ਹੈ ਨਾ? ਹਾਂਜੀ ਹਾਂਜੀ, ਇੱਥੇ ਕੋਈ ਦਮ ਵੀ ਕਰਦਾ ਹੁੰਦਾ ਸੋਕੜੇ ਦਾ, ਪਤਾ ਨਹੀਂ। ਹਾਂਜੀ ਹਾਂਜੀ, ਅਸੀਂ ਉਹ ਡਾਕਟਰ ਦਵਾਈ ਦਿੰਦੇ ਸੀ। ਉਹ ਖਾਨਦਾਨ ਚ ਹਾਲੀ ਵੀ ਸ਼ਿਫਾ ਹੈਗੀ ਆ। ਉਹ ਕੋ ਨੁਸਖਾ ਆ। ਲਓ ਜੀ, ਕਿਸੇ ਨੂੰ ਸੋਕੜਾ ਹੋਇਆ ਹੋਵੇ ਤਾਂ ਲਾਠੀਆਂ ਵਾਲੇ ਆ ਕੇ ਦਵਾਈ ਲੈ ਸਕਦਾ। ਤੇ ਬਾਕੀ ਆ ਜਿਹੜੀ ਇਧਰ ਯੂਨੀਵਰਸਿਟੀ ਹੈ ਬੱਚਿਆਂ ਦੀ, ਇਹ ਲਾਠੀਆਂ ਵਾਲੇ ਦੀ ਹਦੂਦ ਚ, ਤੇ ਆ ਜਿਹੜੀ ਇਹ ਚੌਧਰੀ ਵਾਲੇ ਦੀ ਹਦੂਦ ਚ। 2 ਯੂਨੀਵਰਸਿਟੀਆਂ ਬਣੀਆਂ ਇੱਥੇ? ਹਾਂਜੀ, ਇੱਕ ਲੜਕਿਆਂ ਦੀ ਜੀ ਜਿੱਥੇ ਤੁਸੀਂ ਗੁਜ਼ਰ ਕੇ। ਯੂਈਟੀ ਤੋਂ ਨਹੀਂ? ਨਹੀਂ, ਇਹ ਆਮ ਆਏ ਬੱਚੀਆਂ ਦੀ ਹੈ। ਇਹ ਸਾਰਾ ਗੁਰਦੁਆਰੇ ਦੀ ਜਗ੍ਹਾ ਹੀ ਸੀਗੀ ਜੀ। ਹਾਂ, ਇਹ ਸਾਰੇ ਗੁਰਦੁਆਰੇ ਦੀ ਜਗ੍ਹਾ। नीचे पत्थर ਵਿੰਡੋ ਪੂਰਾ ਪਰਾ शीशे लगे हुए पुराने। ਹਾਂ ਜੀ, ਦਰਵਾਜ਼ੇ ਉਹਨਾਂ ਦੇ ਨਾ ਲੱਗੇ। ਹਾਂ ਜੀ, ਅੱਗੇ ਦਰਵਾਜ਼ੇ ਤੇ ਚਲੋ ਦੇਖ ਲੈਨੇ ਆ ਇਹ। ਹੈਗੇ ਬਾਜੀ ਹੋਣੇ ਘਰ। ਅੱਛਾ, ਗੁਰਦੁਆਰੇ ਦੇ ਦਰਵਾਜ਼ੇ ਹੈ। ਉਹ ਥੱਲੇ ਉਹ ਪਿਛਲਾ ਛੱਤ ਗਿਰ ਗਈ ਸੀ ਤੇ ਫਿਰ ਉਹਨਾਂ ਨੇ ਥੱਲੇ ਉਹ ਪੂਰਿਆ ਗਿਆ, ਉਹ ਪੁੱਟਿਆ ਨਹੀਂ ਕਿ ਪੱਥਰ ਬੜਾ ਪਿਆਰਾ ਲੱਗਾ ਸੀ। ਇਹ ਦਰਵਾਜ਼ੇ ਇਹ ਦਰਵਾਜ਼ੇ ਪੁਰਾਣੇ ਹੀ ਆ, ਉਸੇ ਵੇਲੇ ਦੇ ਆ। ਹਾਂ, ਦਰਵਾਜ਼ੇ ਵੀ ਸ਼ੀਸ਼ੇ ਪੁਰਾਣੇ ਲੱਗੇ ਹੋਏ। ਉਹ ਸ਼ੀਸ਼ਾ ਟੁੱਟ ਗਿਆ। ਔਰ ਇੱਧਰ ਵੀ ਲੱਗੇ। ਉਹ ਦੇਖੋ ਚਮਕਦੇ ਕਿਦਾਂ ਹੈ, ਇਸ ਤਰ੍ਹਾਂ ਲਾਈਟ ਹੁੰਦੀ, ਉਹ ਵੇਖੋ। ਕਿਚਨ ਅੰਦਰ ਵੀ ਆ ਲਗਾ ਤੇ ਛੱਤਾਂ ਤਾਂ ਹੈ, ਲੇਕਿਨ ਦੀਵਾਰਾਂ ਤਾਂ ਪਹਿਲੇ ਵਾਲੀਆਂ ਨਹੀਂ। ਹਾਂਜੀ, छत्ता पहला वाला ही बस चुके हैं। ਹਾਂ, ਦੀਵਾਰਾਂ ਦੇਖੋ ਨਾ ਕਿੰਨੀ ਕਿੰਨੀ ਚੜਾਈ ਇਹਨਾਂ ਦੀ। ਵਾਹ ਜੀ ਵਾਹ। ਕੰਧਾ ਸਾਰਾ ਕੁਝ ਹੀ ਪੁਰਾਣਾ ਜੀ। ਛੱਤਾਂ ਉਹਨਾਂ ਨੇ ਚੇਂਜ ਕਰ ਲਈਆਂ, ਉਹ ਵੀ ਉੱਪਰ ਲਾ ਦੇ ਕੇ ਆ ਦੇਖੋ ਸੀਮੈਂਟ ਗਿਰਨ ਲੱਗ ਪਿਆ ਸੀਗਾ। ਉਸ ਵਕਤ ਦੀ ਉਹ ਤੋਂ ਉੱਪਰ ਨੀਵਾਂ ਹੋ ਗਿਆ ਸੀ ਨਾ ਬਹੁਤ ਨੀਚੇ। ਇਹ ਉੱਪਰ ਥੋੜਾ ਜਿਹਾ ਉਹਨਾਂ ਨੇ ਤਾਂ ਨੂੰ ਹੋਰ ਚੱਕਿਆ। ਲੈਂਟਰ ਚੱਕ ਕੇ। ਅੱਜ ਫੇ ਕਿੱਦਾਂ ਲੱਗਾ ਆਂਟੀ? ਆਪਣਾ ਪਿੰਡ ਦੇਖ ਲਿਆ ਸਹੁਰਿਆਂ ਦਾ ਹੈ? ਲੱਗਾ, ਸਾਨੂੰ ਆਪਣਾ ਪਿੰਡ ਦੇਖ ਕੇ ਬੜੀ ਖੁਸ਼ੀ ਹੋਈ ਆ। ਹਾਂ, ਤੇ ਅਸੀਂ ਕੱਲ ਹੋਰ ਪਿੰਡ ਜਾ ਵੜੇ ਸੀ, ਉਦੋਂ ਅੰਦਰ ਦੀ ਹਾਂਜੀ ਹੁੰਦੀ, ਲੇਕਿਨ ਉਹ ਐਕਸਾਈਟਮੈਂਟ ਉਨੀ ਹੈ ਨਹੀਂ ਪਤਾ ਨਹੀਂ, ਸੀ। ਪਰ ਉੱਥੇ ਕੋਈ ਜਾਣਦਾ ਵੀ ਨਹੀਂ ਹਾਂ, ਅੱਜ ਗਵਾਈਆਂ ਮਿਲ ਗਈਆਂ, ਉਸ ਕਰਕੇ ਵੀ ਹੁਣ ਜ਼ਰਾ ਜ਼ਿਆਦਾ ਹੋ ਗਈ ਆ। ਅੱਜ ਚਲੋ ਬਿਲਕੁਲ ਮੈਂ ਮੋਹਰ ਲੱਗੀ ਵੀ ਇਹੀ ਪਿੰਡ ਆ। ਹਾਂ, ਕੋਈ ਪੁਰਾਣੇ ਬਜ਼ੁਰਗ ਮਿਲ ਗਏ, ਉਹਨਾਂ ਨੇ ਦੱਸਤਾ ਸਾਰਾ ਕੁਝ, ਵੱਡਿਆਂ ਦੇ ਨਾਂ ਦੱਸਤੇ। ਹਾਂਜੀ, ਅਸੀਂ ਖੁਦ ਇਹ ਗੱਲ ਕਰਦੇ ਹਾਂ ਕਿ ਪਤਾ ਨਹੀਂ ਉਹ ਬੰਦੇ ਕਿੱਥੇ ਹੋਣਗੇ। ਅੱਜ ਉਹਨਾਂ ਦੀਆਂ ਹੱਡੀਆਂ ਵੀ ਹੈਗੀਆਂ ਨਹੀਂ, ਨਹੀਂ ਜਿਹੜੀ ਮਸਲ ਹੈਗੀਆਂ। ਜਿਨ੍ਹਾਂ
ਦੇ ਹੱਥਾਂ ਦੇ ਬਣੇ ਅਸੀਂ ਚੀਜ਼ਾਂ ਤੇ ਬਣੀਆਂ। ਉਸ ਖਿਆਲ ਨੂੰ ਲੈ ਕੇ ਕਿ ਸਾਡੇ ਨਹੀਂ ਵੀ ਸਾਂਭਣ ਵਾਲੀ ਵੀ ਖੀਰ ਕਰਤੀ ਆ ਚਾਰ ਹੈ ਗਏ ਹਾਂਜੀ ਸਾਂਭੀਆਂ ਚੀਜ਼ਾਂ ਹਜੇ ਇਹ ਸ਼ੀਸ਼ੇ ਵੀ ਉਸੇ ਟਾਈਮ ਦੇ ਆ ਬੜੇ ਚਮਕਦੇ ਆ ਨਹੀਂ ਸਾਂਭਿਆ ਹੁੰਦਾ ਤੇ ਲੋ ਇਹਨਾਂ ਦੀ ਲਾਈਟ ਕਿਸ ਤਰ੍ਹਾਂ ਆ ਰਹੀ ਹੈ ਇਹ ਉਧਰ ਦੇਖੋ ਇਹ ਦੇਖੋ ਕਿਸ ਤਰ੍ਹਾਂ ਹੈ ਹਾਂ ਮੈਂ ਦੇਖ ਰਹੀ ਆ ਮੈਂ ਦਰਵਾਜ਼ੇ ਪਹਿਲਾਂ ਦੇਖ ਲਏ ਮੈਂ ਕਿਹਾ ਦਰਵਾਜ਼ੇ ਪੁਰਾਣੇ ਆ ਹਾਂਜੀ ਕਿਉਂਕਿ ਪੁਰਾਣੇ ਦਰਵਾਜ਼ੇ ਬੜੇ ਮਜ਼ਬੂਤ ਹੁੰਦੇ ਸੀ ਕੱਚੀ ਲੱਕੜ ਦੇ ਇਹਨੂੰ ਨਾ ਸੇਕ ਨਾ ਘੁਣ ਨਾ ਕੋਈ ਹੋਰ ਚੀਜ਼ ਹੈ ਇਹ ਗੁਰਦੁਆਰਾ ਸੀ ਨਾ ਜੀ ਹਾਂਜੀ ਬੜਾ ਖੂਬਸੂਰਤ ਜਿਹੜੇ ਵਿੱਚ ਰਹਿਣ ਦੇ ਉਹ ਵੀ ਗੁਰਦੁਆਰੇ ਭਾਈ ਦੇ ਆ ਅੱਛਾ ਅੱਛਾ ਸਾਰਾ ਜਿੱਥੇ ਜਿੱਥੇ ਗੁਰਦੁਆਰੇ ਗੁਰਦੁਆਰਿਆਂ ਦਾ ਨਾਮ ਚੱਲਦਾ ਉਹਨਾਂ ਦਾ ਅੱਛਾ ਜਿਹੜੇ ਇੱਥੇ ਰਹਿ ਰਹੇ ਵਿੱਚ ਕਤਾਰ ਗੁਰਦੁਆਰੇ ਆ ਤੁਹਾਡੇ ਭਾਈ ਉਹ ਢੋਲੀ ਤੇ ਗਲੀ ਇਹ ਦਰਵਾਜ਼ੇ ਪੁਰਾਣੇ ਆ ਜੀ ਤੁਹਾਡੇ ਪੁਰਾਣੇ ਦਰਵਾਜ਼ੇ ਆ ਤੁਹਾਡੇ ਕਿਤੇ ਘਰਾਂ ਨੂੰ ਲੱਗੇ ਹੋਣੇ ਆ ਹਾਂਜੀ ਉੱਥੇ ਲਵਾਏ ਸਪੈਸ਼ਲ ਹਾਂ। ਇਦਾਂ ਦੇ ਮੇਨ ਵਿੱਕੀ ਨੂੰ ਬੁਲਾਓ ਸਾਰੇ ਨਿੱਕੀ ਆ ਜਾਓ ਲੱਗੇ ਕਿਤੇ ਤੇ ਮੈਂ ਉਹਦੇ ਕੀ ਥੋੜੀ ਜਿਹੀ ਉੱਚੀ ਪਾਈ ਵੀ ਬਹਿ ਜਾਂਦਾ ਵਾ ਅੱਛਾ ਇਹ ਖੂਹ ਸੀਗਾ ਇਹ ਕੱਚੀ ਜਗ੍ਹਾ ਜਿਹੜੀ ਹੈ ਨਾ ਜੀ ਹੁਣ ਵੀ ਇਹ ਖੂਹ ਦੀ ਆ ਅੱਛਾ ਆਹ 16 ਤੋਂ ਇਲਾਵਾ ਜਿਹੜੀ ਇਹ ਕੱਚੀ ਜਗ੍ਹਾ ਬਹਿ ਗਏ ਸੀ ਨਾ ਪਿਛਲੇ ਦਿਨਾਂ ਦੇ ਵਿੱਚ ਤਾਂ ਕਿ ਮਿੱਟੀ ਉੱਠੀ ਉੱਤੇ ਫੇਰ ਇਹ ਖੂਹ ਸੀਗਾ ਜੀ ਇੱਥੇ ਇਹ ਬਹੁਤ ਸਾਰੀ ਜਗ੍ਹਾ ਖਾਲੀ ਸੀ ਇਦਾਂ ਇੱਥੇ ਢੱਗੇ ਆਂ ਦੇ ਨਾਲ ਕੁਝ ਮਾਨ ਉਹ ਦੇ ਉਹ ਟਾਕੂ ਦੇ ਇੱਥੋਂ ਪਾਣੀ ਸਾਰੇ ਕਰਦੇ ਸੀ ਜਿੰਨੇ ਥੋੜੀ ਫੈਮਿਲੀ ਜਿੰਨੀ ਵੀ ਰਹਿੰਦੀ ਸੀ 16 ਤੋਂ ਇਲਾਵਾ ਕੱਚੀ ਜਿਹੜੀ ਮਿੱਟੀ ਪਈ ਹੈ ਖੂਹ ਦੀ ਕਿਉਂਕਿ ਖੂਹ ਟਰਾਲੀ ਨੰਗੀ ਸੀ ਭਾਰੀ ਵਜ਼ਨ ਵਾਲੀ ਖੜੀ ਸੀ ਉਹ ਥੱਲੇ ਬਹਿ ਗਿਆ ਬਹਿ ਗਿਆ ਫਿਰ ਸਾਰੇ ਪਿੰਡ ਨੇ ਦੇਖ ਲਿਆ ਕਿ ਤੁਹਾਡੇ ਵਕਤਾਂ ਦਾ ਜਿਹੜਾ ਖੂਹ ਸੀ ਯਾਨੀ ਉਹ ਖੂਹ ਨੇ ਆਪਣਾ ਨਿਸ਼ਾਨਦੇਹੀ ਕਰਾਈ ਆ ਬਹਿ ਕੇ ਤੇ ਮੈਂ ਇੱਥੇ ਸੀਗਾ ਹੁਣ ਵੀ ਥੋੜਾ ਜਿਹਾ ਫੁੱਲੀ ਹੈ ਇਹਨਾਂ ਨਾਲ ਥੱਲੇ ਕੰਧਾਂ ਨਜ਼ਰ ਆ ਜਾਣੀਆਂ ਵਾਹ ਕੱਪੜਾ ਵੇਖਦਾ ਨਾ ਲਾਣ ਹੋਣਾ ਤੇ ਖੂਹ ਵਾਲੇ ਚੌਂਕ ਜਾਣ ਕੇ ਕੱਪੜਾ ਲੈ ਜਾ ਵੇਖ ਲਈ ਕਿੰਨਾ ਅੱਛਾ ਕੱਪੜਾ ਉਹ ਫਿਰ ਐਲਾਨ ਖੂਹ ਵਾਲਾ ਚੌਕ ਹੀ ਕੋਈ ਵੱਜਦਾ ਵੀ ਚੀਜ਼ ਵੇਚਣ ਵਾਲੇ ਬਾਹਰੋਂ ਆਉਂਦੇ ਦੁਕਾਨਾਂ ਲਾਉਂਦੇ ਜਿਹੜੇ ਉਹ ਕਹਿੰਦੇ ਖੂਹ ਵਾਲੇ ਚੌਕ 'ਚ ਕੱਪੜਾ ਆ ਗਿਆ ਵਾ ਜਾਂ ਕੱਪੜਾ ਚੀਜ਼ ਲੱਭੋ ਜੁੱਤੀਆਂ ਕੋਈ ਚੀਜ਼ ਬਾਹਰੋਂ ਕੋਈ ਵੇਚਣ ਵਾਲਾ ਆਉਂਦਾ ਉਹਨੇ ਖੂਹ ਵਾਲੇ ਚੌਕ ਦਾ ਐਲਾਨ ਕਰਾ ਦੇਣਾ ਫਿਰ ਸਾਰੇ ਲੋਕ ਇਕੱਠੇ ਹੋ ਜਾਂਦੇ ਇੱਥੋਂ ਪਾਣੀ ਲਿਆਂਦੇ ਸੀ ਬੜੇ ਭਾਰੇ ਸੀਗੇ ਗਾਡਰ ਗਾਡਰ ਬੜੇ ਮਜ਼ਬੂਤ ਸੀ ਪਿਆਰ ਗੁਰਦੁਆਰੇ ਦੇ ਹਾਂ ਔਰ ਯਾਨੀ ਕਿ ਲਾ ਕੇ ਨਾ ਗਾਡਰ ਤੋਂ ਉੱਚੇ ਯਾਨੀ ਉਹਨਾਂ ਵੱਡੇ ਪੇ ਗਾਡਰ ਬਹੁਤ ਭਾਰੇ ਜਿੱਥੇ ਜਿੱਥੇ ਵੱਢ ਕੇ ਫਿਰ ਉਹਨਾਂ ਯਾਨੀ ਕਿ ਚੱਕ ਨਹੀਂ ਹੁੰਦੇ ਹੈਗੇ ਕੱਟ ਕੇ ਲਾਏ ਜੀ ਉਹਨਾਂ ਕੱਟ ਕੇ ਲਾ ਕੇ ਛੋਟੇ ਪੀਸ ਕਰਕੇ ਛੋਟੇ ਕਰ ਫਿਰ ਉਹਨਾਂ ਵਿੱਚ ਕੁਆੜੀਆਂ ਹਾਂ ਕੁਆੜੀਆਂ ਨੂੰ ਵੇਚੇ ਆ। ਹੁਣ ਐਡਾ ਵੱਡਾ ਗਾਡਰ ਕੋਈ ਪਾਉਂਦਾ ਹੀ ਨਹੀਂ ਕਿਉਂਕਿ ਮਕਾਨ ਤੇ ਪਾਉਂਦੇ ਨਿੱਕੇ ਨਿੱਕੇ ਜੇ ਉਹਨਾਂ ਪਾਇਆ ਨਾ ਉੱਤੇ ਪਾਇਆ ਨਾ ਜਾਂ ਲੈਂਟਰ ਪਾਇਆ ਗਿਆ ਨੇ ਹਾਂ ਹਾਂ ਆਪਣੇ ਦਾ ਚੂਨੇ ਦਾ ਇੱਟਾਂ ਦਾ ਇਹ ਡੇੜੀ ਸੀਗੀ ਇੱਥੇ ਆ ਜਿਹੜੀ ਆ ਡੇੜੀ ਸੀਗੀ ਉਸ ਵਕਤ ਜਾਨੀ ਇਹ ਡੇੜੀ ਸੀਗੀ ਆ ਡੇੜੀ ਸੀ ਡਾਟ ਪਾਏ ਹੋਣੇ ਹਨਾ ਡਾਟ ਲਾਏ ਸੀਗੇ ਹਾਂ ਜਾਂ ਜੇ ਆਸ-ਪਾਰ ਬੰਦਾ ਕਰਾਸ ਹੁੰਦਾ ਆਹ ਗੱਡਾ ਵੀ ਲੰਘਦਾ ਹੈ ਗਾਂ ਗੱਡਾ ਲੰਘ ਕੇ ਗਾਂ ਚੱਲ ਜਾਂਦਾ ਸੀ ਠੀਕ 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 ਅੱਗੇ ਅੱਛਾ ਨਿਜ਼ਾਮ ਤੇ ਬਹੁਤ ਬਿਹਤਰੀਨ ਸੀ ਅੱਗੇ ਆ ਜਿਹੜੇ ਬੂਹੇ ਆ ਜਿੱਦਾਂ ਕਈਆਂ ਪਿੰਡਾਂ ਜਾਈਏ ਨਾ ਝਲਕ ਨਜ਼ਰ ਆਉਂਦੀ ਆ ਤੇ ਉਹ ਪੁਰਾਣਾ ਵੇਲਾ ਯਾਦ ਆ ਜਾਂਦਾ ਉਦੋਂ ਵੀ ਇਦਾਂ ਦੇ ਮਿਸਤਰੀ ਇਦਾਂ ਦਾ ਦੇ ਪਿਆਰੇ ਮਕਾਨ ਫਿਟਿੰਗ ਉਹਨਾਂ ਦੀ ਫੱਟਿਆਂ ਦੀ ਸਤੀਰਾਂ ਉਹ ਕਲਾਕਾਰੀ ਹੁਣ ਕਿੱਥੇ ਆ ਜੀ ਹੁਣ ਤਾਂ ਸੀਮੈਂਟ ਕਰਕੇ ਜਾਂਦੇ ਉਹ ਹਾਲੇ ਕੰਮ ਮੁੱਕਦਾ ਨਹੀਂ ਉਹਨੂੰ ਤੇੜਾਣੀਆਂ ਸ਼ੁਰੂ ਹੋ ਜਾਂਦੀਆਂ ਸਾਡਾ ਹੌਸਲਾ ਨਹੀਂ ਸੀ ਪੈਂਦਾ ਢਾਉਣ ਵਾਸਤੇ ਕਿ ਯਾਰ ਭਾਵੇਂ ਨੀਵੇਂ ਹੀ ਹੋ ਗਏ ਸੀ ਕਿ ਇੰਨਾ ਪਿਆਰਾ ਉਹ ਤੇ ਦੇਖੋ ਦੇਖੀ ਆਸੇ-ਪਾਸੇ ਸਾਰਿਆਂ ਨੇ ਉੱਚਾ ਕਰ ਲਿਆ ਤੇ ਸਾਡੇ ਆ ਘਰ ਨੀਵੇਂ ਹੋ ਗਏ ਪਾਣੀ ਫਿਰ ਕਾਸ਼ੀ ਦਾ ਦਰਵਾਜ਼ੇ ਤੇ ਮੀਨਾਕਾਰੀ ਵੀ ਕਾਫੀ ਕਰਦੇ ਸੀ ਬਹੁਤ ਮੀਨਾਕਾਰੀਆਂ ਹੁੰਦੀਆਂ ਸੀ ਹੱਥ ਨਾਲ ਹੀ ਸਾਰਾ ਕੰਮ ਸੀ ਅਸੀਂ ਉਹ ਸ਼ਤੀਰ ਉੱਤੋਂ ਲਾਏ ਹੁਣ ਤੇ ਫਿਰ ਉਹਨਾਂ ਦੇ ਅਸੀਂ ਛਪੱਕੇ ਜੇ ਲਿਆ ਕੇ ਆਪੇ ਹੀ ਲਾ ਦਿੰਦੇ ਨਾ ਮਸ਼ੀਨੀ ਉਹ ਨਹੀਂ ਸੀ ਹੁਣ ਨਵੇਂ ਬਣਾ ਕੇ ਸਾਡੇ 3 ਘਰ ਬਣਾਏ ਇੱਕੋ ਕਮਰੇ ਤੇ ਐਡੀ ਭਾਰੀ ਛੱਤ ਸੀ ਕਿ 3 ਘਰ ਅਸੀਂ ਬਣਾ ਲਏ ਉਹਨਾਂ ਦੇ ਉਸਨ ਵਿੰਡੋ ਦਰਵਾਜ਼ੇ ਹਰ ਚੀਜ਼ ਸਾਡੀ ਉਹਨਾਂ ਦੇ ਵਿੱਚੋਂ ਬਣ ਗਈ ਠੀਕ ਹੋ ਗਿਆ ਫਿਰ ਕੁਝ ਲੱਕੜ ਹਾਲੇ ਵਿੱਚੋਂ ਕੋਈ ਖਰਾਬ ਨਿਕਲ ਆਈ ਸੀ ਵਰਨਾ ਕੋਈ ਸਾਡੇ ਮਿਸਤਰੀ ਵੀ ਲੈ ਗਿਆ ਸਾਡੇ ਕੋਲੋਂ ਅੱਛਾ ਹਾਂਜੀ ਚਾਚੇ ਉਹਨਾਂ ਨੇ ਹੁਣ ਛੱਤ ਲਾਈ ਹੈ ਉਹਦੇ ਉੱਤੇ ਹੁਣ ਲੈ ਮੈਂ 6 ਚਾਚੇ ਮਹੀਨੇ ਨੇ ਹੋ ਗਏ ਸਾਰੀ ਲੱਕੜ ਦੀ ਛੱਤ ਵੇਚ ਕੇ ਤੇ ਨਵੀਂ ਛੱਤ ਲੈਣ ਦੀ ਪੈਸੇ ਫੇਰ ਫੇਰ ਬਚ ਗਏ ਦੇਖ ਲਓ ਜੀ ਕਮਾਲ ਆ ਲੱਕੜ ਵੇਚ ਕੇ ਲੋਹਾ ਆ ਗਿਆ ਪੈਸੇ ਫੇਰ ਵੱਧ ਗਏ ਹਾਂਜੀ ਹਾਂਜੀ ਉਹ ਸ਼ਤੀਰਾਂ ਬਹੁਤ ਫੁੱਟਾਂ ਦੇ ਹਿਸਾਬ ਨਾਲ ਸੇਲ ਹੋਈਆਂ ਉਹ ਭਾਰੀਆਂ ਸੀ 14 ਫੁੱਟੀਆਂ ਹੋਣੀਆਂ ਘੱਟੋ ਘੱਟ ਵੀ। ਪੱਟੇ ਪਹਿਲੇ ਮੋਟੇ ਪਾਏ ਸੀਗੇ ਹਾਂ ਸੀਰੇ ਪਾ ਕੇ ਨਾ ਉੱਥੇ ਪੱਟੇ ਪਾਏ ਸੀਗੇ ਸਾਰੇ ਮੋਟੇ 10-10 ਫੁੱਟ ਆ ਲੰਮੇ ਲੰਮੇ ਕਿਤੇ 1.5 ਫੁੱਟ ਤੇ ਚੌੜੇ 2-2 ਇੰਚ ਮੋਟੇ ਟਾਈ ਫੱਟੇ ਜਿਹੜੇ ਉੱਪਰ ਇੰਜ ਬੀੜਾਂ ਪਾ ਕੇ ਛੱਤ ਬਹੁਤ ਸਾਫ ਸੁਥਰੀ ਸੋਹਣੀ ਹਾਂਜੀ ਕਡਿਆਣਾ ਪਿੰਡ ਹੈ ਕਡਿਆਣਾ ਪਿੰਡ ਹੈ ਜੀ ਸਾਡਾ ਹਰਿਆਣਾ ਕਡਿਆਣਾ ਕੜਿਆਣਾ ਸੀਗਾ ਆਪਣਾ ਕਿਹੜਾ ਪਿੰਡ ਸੀ ਬਜ਼ੁਰਗੋ ਨੰਦਾ ਚੌਰ ਤਹਿਸੀਲ ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਮੇਰੇ ਨਾਨਕੇ ਨੰਦਾ ਚੌਰ ਹੁਸ਼ਿਆਰਪੁਰ ਦੇ ਆ ਤਹਿਸੀਲ ਦਸੂਏ ਦੇ ਕੈਥਾ ਚ ਰਹਿਣ ਵਾਲੇ ਕੈਥਾ ਚ ਉਹ ਟੋਬੇ ਤੋਂ ਪਰੇ ਨਹੀਂ ਆ ਟੋਬੇ ਤੋਂ ਪਰੇ ਨਹੀਂ ਆ ਦਾਲੋਵਾਲ ਕੈਥਾ ਅੱਛਾ ਅੱਛਾ ਠੀਕ ਆ ਚੌਰੀ ਸੁਲਤਾਨ ਵਾਲੀ ਓਕੇ ਤੇ ਢੱਗੇ ਢੁੱਗਿਆਂ ਦਾ ਸ਼ੌਕ ਰੱਖਦੇ ਸੀ ਜੀ ਢੱਗਿਆਂ ਦਾ ਸ਼ੌਕ ਰੱਖਦੇ ਸੀ ਫੇਰ ਤਾਂ ਸੇਠ ਸ਼ੋ ਹਮੀਦ ਨੂੰ ਤੇ ਰਾਣੇ ਸ਼ਰੀਫ ਨੂੰ ਵੀ ਜਾਣਦੇ ਹੋਣੇ ਆ ਹਾਂਜੀ
ਰਾਣੇ ਹਾਂ ਹੁਣ ਤਾਂ ਮੈਂ ਚੰਗੀ ਰਿਆ ਤਰ੍ਹਾਂ ਹੋ ਗਿਆ। ਫੌਤ ਹੋ ਗਏ ਨਵਾਬ ਬੰਦਾ ਸੀ ਉਹ ਵੀ ਬਹੁਤ ਅੱਛਾ ਜੀ। ਹਾਂ ਸ਼ੇਖ ਹਮਦਾਨ ਵੀ ਮਿਲ ਵਾਲੇ ਆ ਮਿਲ ਵਾਲੇ ਉਹ ਤਾਂ ਆਸ਼ਗਾ ਆਪਣਾ ਰਿਆਜ਼ ਲੰਬੜ ਹਾਂ ਇਹ ਬੰਦੇ ਆਏ ਆ ਆਪਣੇ ਐਸੇ ਪਿੰਡ ਚੋਂ ਉੱਠ ਕੇ ਗਏ ਆ ਕਿਹੜੇ ਪਿੰਡ ਗਏ ਸੀ? ਆ ਆਪਣੇ ਪਿੰਡੋਂ ਸਿਆਲ ਵਾਲੇ ਉੱਠ ਕੇ ਗਏ ਆ ਹੁਣ ਕਿੱਥੇ ਰਹਿੰਦੇ? ਹੁਣ ਜਲੰਧਰ ਡਿਸਟ੍ਰਿਕਟ ਜਲੰਧਰ ਆ ਜਿਹੜਾ ਸੀ ਨਾ ਗੁਰਦੀਪ, ਇੱਥੇ ਦਾ ਗੁਰਦੀਪ ਸਿੰਘ ਸੀ, ਉਹਦੇ 20 ਮਰਬੇ ਦੇ ਨਹੀਂ ਸੀ, ਉਹਦਾ ਨੰਗਲ ਸਰਾਲਾ ਪਿੰਡ ਸੀ। ਠੀਕ ਹੈ ਠੀਕ ਨੰਗਲ ਸਰਾਲਾ ਦਾ ਪਿੰਡ ਸੀ ਤੇ 4 ਉਹਦੀ ਉੱਥੇ ਨਹੀਂ ਸੀ 20 ਮਰਬੇ। ਆਦਰਾ ਦਾ ਗੱਲ ਨੰਗਲ ਵਾਲੇ ਨੰਗਲ ਸਰਾਲਾ ਲੱਗੇ ਹੀ ਸੀ ਸਾਥ। ਇੱਕ ਹੋਰ ਫੈਮਿਲੀ ਸੀ ਇੱਥੇ, ਹਾਂਜੀ ਇੱਕ ਦੂਸਰੀ ਫੈਮਿਲੀ ਵੀ ਉਹ ਸੀ। ਦੂਸਰੀ ਸੀਗੀ ਸਿਆਲਕੋਟੀਏ। ਹਾਂ ਕੀ ਨਾਂ ਸੀ ਉਹਨਾਂ ਦਾ? ਹਾਂਜੀ ਨਾਂ ਕੀ ਸੀ ਉਹਨਾਂ ਦਾ? ਇੱਕ ਤਾਂ ਹਜ਼ਾਰਾ ਸਿੰਘ ਸੀ, ਇਦਾਂ ਇੱਕ ਨਾਂ ਸੀ। ਲੱਭ ਗਈਆਂ ਫੇਰ ਕੜੀਆਂ ਮਿਲ ਗਈਆਂ ਹੈ ਹਜ਼ਾਰਾ ਸਿੰਘ ਸਾਡਾ ਬਾਬਾ ਸੀ। ਉਹ ਬਰਬਾ ਉਹਨਾਂ ਦੇ ਆਲਮ ਸ਼ਾਹ ਦੇ ਕੋਲ ਆ। ਹਾਂਜੀ ਇੱਕ ਬਰਬਾ ਉਹਨੂੰ ਵੀ ਉਹ ਪਈ ਆ, ਹਜ਼ਾਰਾ ਸਿੰਘ ਉਹ ਸੀ। ਉਹਨਾਂ ਦੇ ਬਾਪੂ ਜੀ ਇੱਥੇ ਸ਼ਹੀਦ ਹੋਏ ਜਾਂ? ਹਾਂਜੀ ਨਹੀਂ ਪਤਾ ਇਹਨਾਂ ਨੂੰ। ਨਹੀਂ ਪਤਾ। ਕਿਹਨਾਂ ਦੇ? ਹਜ਼ਾਰਾ ਸਿੰਘ ਦੇ ਉਹ ਇੱਥੇ ਹੀ ਮੇਰੇ ਖਿਆਲ ਨਾਲ ਫੌਤ ਹੋਇਆ। ਇੱਥੇ ਲੜਾਈ ਹੋਈ ਸੀ, ਉੱਥੇ ਸ਼ਹੀਦ ਹੋਇਆ ਬਰਿਆ। ਉਹ ਆਪਣਾ ਕੀ ਨਾਂ ਆ ਉਹਨੂੰ, ਆ ਪਿੰਡ ਜਿਹੜਾ ਚੌਧਰੀ ਵਾਲਾ ਕੇ ਨਹੀਂ ਚੋਰੀਆ ਤੋਂ ਇਧਰਲੇ ਪਾਸੇ ਲੋਕਿਆਂ ਦੇ ਫਲਾਈਟ ਬਹੁਤ ਲੜਾਈ ਹੋਈ ਸੀ। ਲਓ ਜੀ ਅੱਜ ਬਜ਼ੁਰਗਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਕੱਲ ਤੇ ਐਂ ਪੁਸੇ ਬੈਠੇ ਸੀ ਮੈਂ ਤੁਹਾਨੂੰ ਦੱਸਦਾ ਗੱਡੀ ਇੱਥੇ ਰੁਕੀ ਐ ਇੰਨੀ ਛੇਤੀ ਉਤਰੇ ਆ ਹਾਂ। ਕੋਈ ਨਹੀਂ ਤਾਂ ਪਹਿਲਾਂ ਹੱਥ ਫੜ ਕੇ ਉਤਾਰੀ ਤਾਂ ਅੱਛਾ ਹੁਣ ਤੁਸੀਂ ਦੱਸੋ ਚਾਹ ਪੀ ਸਕਦੇ ਹੋ? ਨਹੀਂ ਚਾਹ ਜੇ ਪੀਤਾ ਹੀ ਇੱਥੇ ਆਪਣੇ ਦਾਦਾ ਜੀ ਆ ਨਸੀਰ ਵਾਲ ਪੀ ਕੇ ਆਏ ਆ ਅੱਛਾ ਹਾਂ ਕਿਸੇ ਚਾਹ ਬੈਠ ਕੇ ਨਸੀਰ ਵਾਲਾ ਘਰ ਵੀ ਗੁਰਦੀਪ ਦਾ ਹੀ ਸੀ। ਨਸੀਰ ਉਹਨਾਂ ਵਾਲਾ ਘਰ ਗੁਰਦੀਪ ਦਾ ਸੀਗਾ ਉਹ ਦਰਵਾਜ਼ਾ ਜਿਹੜਾ ਫਿਰ ਦੇਖ ਕੇ ਆਇਆ ਇਹਨਾਂ ਦੇ ਕੋਲ ਆ, ਇਹ ਇਧਰਲੇ ਪਾਸੇ ਸਾਰੇ ਇਹਦੇ ਦਰਵਾਜ਼ੇ ਸੀ, ਦੂਜੇ ਪਾਸੇ ਉਹ ਗੁਰਦੀਪ ਕੋਲ ਸੀਗਾ, ਪਰ ਹਜ਼ਾਰਾ ਸਿੰਘ ਕੇ ਖਾਣੋ ਪਾਰ ਸੀ ਸਾਰੇ। ਗੁਰਦੀਪ ਸਿੰਘ ਨੰਗਲ ਸਰਾਣੇ ਤੇ ਹਜ਼ਾਰਾ ਸਿੰਘ ਕਿੱਥੇ ਰਹਿੰਦੇ ਸੀ? ਉਹ ਪਰ ਲੈ ਹਾਂ ਆਪਣੇ ਅੱਗੇ ਨਹੀਂ ਉਹਨਾਂ ਨਵਾਂ ਪਿੰਡ ਵਸਾਇਆ ਤੇ ਨਾਲ ਹੁਸ਼ਿਆਰਪੁਰ ਰੋਡ ਤੇ ਨੰਗਲ ਸਰਾਣੇ ਚਾਚਾ ਜੀ ਢੱਗਿਆਂ ਦੇ ਬਹੁਤ ਜ਼ਿਆਦਾ ਸ਼ੌਕੀਨ, ਜਿੱਥੇ ਵੀ ਇਹਨਾਂ ਨੂੰ ਲੱਭਦਾ ਸੀ ਨਾ ਇਹਨਾਂ ਨੇ ਪਿੰਡ ਦੇ ਸਭ ਤੋਂ ਚੰਗੀ ਜੋਗ ਇਹਨਾਂ ਕੋਲ ਹੁੰਦੀ। ਪਹਿਲਾਂ ਦੱਸਿਆ ਬਾਬਾ ਇੰਡੀਆ 'ਚ ਕਿਹੜੇ ਢੱਗੇ ਬਹੁਤੇ ਮਸ਼ਹੂਰ ਆ? ਹਸਾਰ ਅੰਸਾਰ ਤੇ ਉਹ ਆਉਂਦੇ ਸੀ ਇਧਰੋਂ ਔਰ ਰਾਜਸਥਾਨ ਵਾਲੀ ਸਾਈਡ ਰਾਜਸਥਾਨ ਦੇ ਹਾਂਜੀ ਕੁੱਡ ਵਾਲਾ ਬੰਗਲਾ ਤੇ ਜੀ ਅੱਗੇ ਜਾ ਕੇ ਇੱਕ ਹੋਰ ਜੋਗ ਬੜੀ ਮਸ਼ਹੂਰ ਹੁੰਦੀ ਸੀ ਤੇ ਕਿਹੜਾ ਨਸਲ ਆ ਉਹ ਹੁਸ਼ਿਆਰਪੁਰ ਤੇ ਇਧਰਲੇ ਨਹੀਂ ਉਹ ਢੱਗਿਆਂ ਦੀ ਨਸਲ ਬੜੀ ਇੱਕ ਉਹ ਰਾਣੇ ਸ਼ਰੀਫ ਨੇ ਵੀ ਕੀ ਉਹਨੂੰ ਕਹਿੰਦੇ ਸੀ ਔਰ ਹੁੰਦੇ ਸੀ ਉਹਦੇ ਕੋ ਹਸਾਰੀ ਸੀਗੇ ਤੇ ਇੱਕ ਦੇਸੀ ਹੁੰਦੇ ਸੀ। ਦੇਸੀ ਉਹ ਹੋਰ ਇੱਕ ਸੀਗੇ ਉਹ ਬਾਂਗਰੀਏ ਬਾਂਗਰ ਦੇ, ਉਹ ਬਾਂਗਰ ਚ ਆਉਂਦੇ ਸੀ, ਉਹ ਬਹੁਤ ਮਸ਼ਹੂਰ ਸੀ। ਇੱਥੇ ਮਤਲਬ ਆ ਗੱਡੀਆਂ ਦੀ ਦੌੜਾਂ ਹੋਈਆਂ ਸੀਗੀਆਂ ਜਦੋਂ ਇੰਡੀਆ ਦੇ ਦੌਰ 'ਚ, ਤੇ ਉਹ ਇੱਕ ਇੱਥੇ ਲਾਠੀਆਂ ਦੇ ਬੰਦੇ ਸੀ ਨੰਬਰਦਾਰ ਜਿਹੜੇ ਆ ਗੁਲਾਮ ਰਸੂਲ ਕੇ ਹਬੀਬ ਨੰਬਰਦਾਰ ਕੇ, ਉਹਨਾਂ ਦੇ ਮੁੰਡੇ ਨੇ ਲਿਆਂਦਾ ਬੌਲ ਇੱਥੋਂ ਆਪਣਾ ਦਸੂਹੋਂ 900 ਰੁਪਏ ਦਾ। ਤੋ ਜਿਹੜੇ ਬਜ਼ੁਰਗ ਸੀਗੇ ਨਾ ਉਹ ਪੁੱਛਣ ਲੱਗੇ ਵੀ ਕਾਕਾ ਤੂੰ ਜ਼ਮੀਨ ਵੇਚ ਕੇ ਆਇਆ? ਨਹੀਂ, ਉਹਨੇ ਕਿਹਾ ਮੈਂ ਕਲਿਆਰ ਤਾਮਹਦ ਕਲਿਆਰ ਦਾ ਬੇਟਾ ਆ। ਅੱਛਾ ਫਿਰ ਉੱਥੇ ਮਤਲਬ ਆ ਉਹ ਦੌੜ ਹੋਈ ਤਾਂ ਉਹ ਚੋਹ ਵਧਿਆ ਸੀ। ਅੱਛਾ ਤੇ ਫਿਰ ਬਿਲਕੁਲ ਬਹੁਤ ਹੀ ਬੁੱਢਾ ਹੋ ਗਿਆ, ਤਾਂ ਫਿਰ ਮੈਂ ਫੇਰ ਲੈ ਆਂਦਾ ਤੇ ਲਿਆਂਦਾ ਕਿੰਨਾ ਦਾ 150 ਦਾ। ਮੁੜ ਕੇ ਫੇਰ ਮੈਂ ਉਹ ਪੂਰਾ ਰਾਜੀ ਕੀਤਾ, ਫਿਰ ਠੀਕ ਹੋ ਗਿਆ। ਫਿਰ ਉਹਨਾਂ ਦੇ ਘਰ ਦੇ ਜਿਹੜਾ ਸਭ ਤੋਂ ਵੱਡਾ ਸ਼ੌਂਦ ਉਹਨੇ, ਮੈਂ ਕਿਹਨੂੰ ਪੁੱਛਦਾ ਯਾਰ ਇਹ ਬਹੁਤ ਕਿੱਥੋਂ ਲਿਆਂਦਾ? ਮੈਂ ਕਿਹਾ ਮੈਂ ਤਾਂ ਲਿਆ ਪੀਰ ਮਹਲ ਸਾਡਾ ਇੱਕ ਬੜਾ ਜ਼ਮੀਨ ਸੀ। ਤੇ ਉਹ ਕਹਿਣ ਲੱਗੇ ਵੀ ਨਹੀਂ ਉਹ ਦਸੂਹੇ ਵਾਲਾ। ਮੈਂ ਕਿਹਾ ਹਾਂ। ਕਹਿੰਦਾ ਯਾਰ ਤੂੰ ਮੁੜ ਕੇ ਬਹੁਤ ਬਣਾ ਦਿੱਤਾ, ਜਵਾਨ ਕਰਤਾ। ਲੋਕ ਅੱਛੇ ਸੀਗੇ ਉਦੋਂ। ਆ ਹੁਣ ਤਾਂ ਬਸ ਇਦਾਂ ਹੀ ਆ। ਉਹਦਾ ਬਾਬਾ ਸੀ ਬਾਬਾ ਮਸੀਹ ਜਿਹੜਾ ਹੈਗਾ ਹਾਂਜੀ ਇਹਨਾਂ ਦਾ ਰਹਿੰਦਾ ਰਿਹਾ। ਅੱਛਾ ਠੀਕ ਉਹ ਸ਼ੁਰੂ ਤੋਂ ਚੌਧਰੀਆਂ ਨੇ ਰਿਹਾ। ਹਾਂ ਅੱਛਾ ਹੁਣ ਜਲੰਧਰ 'ਚ ਹੀ ਰਹਿੰਦੇ ਹੋ? ਜ਼ਿਲ੍ਹਾ ਜਲੰਧਰ ਤਹਿਸੀਲ ਇਹ ਹੁਣ ਅਮਰੀਕਾ ਰਹਿੰਦੇ ਆ। ਤਹਿਸੀਲ ਬੰਗਾ ਪਿੰਡ ਹੀਮਾ ਬਗਦਾ ਬੰਗਾ ਬੰਗੇ ਰਾਹੋਂ ਬੰਗੇ ਆਪਣੇ ਰਾਹੋਂ ਬੰਗੇ ਭਗਤ ਸਿੰਘ ਦੇ ਪਿੰਡ। ਹਾਂਜੀ ਜਿਹੜਾ ਭਗਤ ਸਿੰਘ ਦਾ ਪਿੰਡ ਸੀ ਨਾ, ਹਾਂਜੀ ਰਾਹੋਂ ਬੰਗੇ ਉਹਨੂੰ ਕਹਿੰਦੇ ਸੀ।
ਚਾਚਾ ਜੀ ਨੈਤ ਮਸੀਹ ਆਪਣਾ ਸੱਦੋ ਵਾਲੇ ਵਾਲਾ ਹਾਂਜੀ। ਤੁਹਾਡੇ ਕੋਲ ਆ ਉਹਨੂੰ ਵੀ ਲੈ ਕੇ ਆਏ ਸੀ ਉਹਨਾਂ ਨੇ ਮਿਲੇ ਕੁਝ ਉਹਨੇ ਵੀ ਕੋਈ ਗੱਲਾਂ ਬਾਤਾਂ ਆਹੋ ਮਤਲਬ ਮੇਰੇ ਨਾਲ ਬਹੁਤ ਚਿਰ ਰਿਹਾ 8-10 ਸਾਲ ਮੇਰੇ ਨਾਲ ਨੌਕਰੀ ਕੀਤੀ ਬਹੁਤ ਦੋ ਸਾਰੀ ਆਇਆ ਸੀਗੇ ਕਿ ਤਾਰ ਟਪਾਏ ਹੋਣਗੇ ਉਦੋਂ ਬੜੀ ਦੇਰ ਦੀ ਗੱਲ ਆ ਤਾਂ ਮੈਨੂੰ ਬੜੇ ਸੋਹਣੇ ਲੱਗੇ ਬੜੇ ਵੱਡੇ ਵੱਡੇ ਕੱਦ ਸੀ ਬੜੇ ਵੱਡੇ ਸਿੰਘ ਤੇ ਮੈਂ ਉਹਨਾਂ ਕਸਾਈਆਂ ਨੂੰ ਪੁੱਛਿਆ ਮੈਂ ਕਿਹਾ ਯਾਰ ਇਹ ਵੇਚਣੇ ਨਹੀਂ ਕਹਿੰਦੇ ਨਹੀਂ ਮੈਂ ਕਿਹਾ ਯਾਰ ਦੇ ਦਿਓ ਤੁਹਾਡੇ ਕਿਸ ਕੰਮ ਆ ਕਿੱਦਾਂ ਸੀ ਇਹਨਾਂ ਦੇ ਪੈਸੇ ਵਟਦੇ ਆ ਮੈਂ ਕਿਹਾ ਯਾਰ ਤੂੰ ਉਹਨੇ ਕਿ ਲੈ ਲਾ ਕਹਿੰਦੇ ਨਹੀਂ ਵੇਚਣੇ ਇਹਨਾਂ ਨੂੰ ਬੜਾ ਮੈਂ ਜਿੱਦ ਕੀਤੀ ਨਹੀਂ ਮੈਂ ਕਿਹਾ ਮੈਂ ਇਹਨਾਂ ਨੂੰ ਲੈ ਜਾਣਾ ਪੰਜਾਬ 'ਚ ਕਹਿੰਦੇ ਇਹਨੂੰ ਕੀ ਕਰੇਗਾ ਮੈਂ ਕਿਹਾ ਇਹਨਾਂ ਨੂੰ ਮੈਂ ਰੱਖੂਗਾ ਇਹਦਾ ਸਾਂਭ ਕਰੂੰ ਕਹਿੰਦੇ ਨਹੀਂ ਵੇਚਣੇ ਨੇ ਉਹਨਾਂ ਕਿਹਾ ਨਹੀਂ ਵੇਚਣੇ ਲੈ ਜਾਂਦੇ ਸੀ ਸਾਰੇ ਸਰਦਾਰ ਸਾਹਿਬ ਜੀ ਆਪਣੀਆਂ ਨਿਸ਼ਾਨੀਆਂ ਪੂਰੀਆਂ ਕਰਕੇ ਪਿੰਡ ਦੇਖ ਕੇ ਹੁਣ ਚੱਲਿਆ ਜੀ ਇਜਾਜ਼ਤ ਲੈ ਕੇ ਤੇ ਮਜ਼ੀਦ ਇਸ ਤਰ੍ਹਾਂ ਦੀਆਂ ਵੀਡੀਓ ਇਸ ਤਰ੍ਹਾਂ ਦੇ ਆਪਣੇ ਪਿੰਡ ਦੇਖਣੇ ਹੁਣ ਕਿਸੇ ਨਾਲ ਤੇ ਸਾਡੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਰਾਬਤਾ ਕਰ ਸਕਦੇ ਜੀ ਰੱਬ ਰੱਖ